Northwood Motors Blaine, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ। ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ, ਰਮਿੰਦਰ ਬਸਰਾ, ਬੇਕਰਸਫੀਲਡ, ਬਲਜਿੰਦਰ ਨਿੱਜਰ, ਵੁੱਡਲੈਂਡ, ਪਰਮਜੀਤ ਸਿੰਘ ਦਾਖਾ, ਬਰਕਲੇ, ਸਿਕੰਦਰ ਗਰੇਵਾਲ, ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਇਹ ਕਿਹਾ ਆ ਵੀ ਮੈਂ ਆਪਣੇ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਬਟਰੇ ਨਹੀਂ ਕਰੂੰਗਾ, ਉਹਨਾਂ ਦੇ ਨਾਲ ਧੋਖਾ ਨਹੀਂ ਕਰੂੰਗਾ। ਜਿਸ ਟਾਈਮ ਦੇ ਉੱਤੇ ਯੂਐਸ ਨੇ ਨਵਾਂ ਇੱਕ ਪਲਾਨ ਜੋ ਆ ਉਹ ਪ੍ਰੈਜ਼ੈਂਟ ਕੀਤਾ, ਜਿਹਦੇ ਵਿੱਚ ਕੁਝ ਕੰਸੈਸ਼ਨਸ ਜਿਹੜੀਆਂ ਆ ਉਹ ਯੂਕਰੇਨ ਨੂੰ ਕਰਨੀਆਂ ਪੈਣਗੀਆਂ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਕਈ ਏਰੀਆ ਜਿਹੜਾ ਰਸ਼ੀਆ ਨੇ ਆਪਣੇ ਥੱਲੇ ਦੱਬਿਆ ਹੋਇਆ ਆ ਤੇ ਉਹਦੇ ਵਿੱਚੋਂ ਕਾਫੀ ਏਰੀਆ ਇਸ ਪਲਾਨ ਦੇ ਥਰੂ ਇਹ ਦੱਸਿਆ ਜਾ ਰਿਹਾ ਵੀ ਉਹ ਰਸ਼ੀਆ ਦੇ ਕੋਲ ਚਲੇ ਜਾਊਗਾ। ਜ਼ੈਲੈਂਸਕੀ ਹੁਣੀ ਆਪਣੇ ਆਫਿਸ ਦੇ ਬਾਹਰ ਬੋਲ ਰਹੇ ਸੀਗੇ ਤੇ ਉੱਥੇ ਉਹਨਾਂ ਨੇ ਇਹ ਦੱਸਿਆ ਵੀ ਆਪਾਂ ਆਜ਼ਾਦੀ ਨੂੰ ਪ੍ਰੀਜ਼ਰਵ ਰੱਖਾਂਗੇ ਤੇ ਜਿਹੜੀ ਸਪੋਰਟ ਆ ਵੱਖ-ਵੱਖ ਮੁਲਕਾਂ ਤੋਂ ਇਦਾਂ ਹੀ ਲੈਂਦੇ ਰਹਾਂਗੇ। ਸਾਡੇ ਕੋਲ ਕਹਿੰਦੇ ਵੀ ਕਾਫੀ ਡਿਫਿਕਲਟ ਚੁਆਇਸ ਆ ਯੂਐਸ ਪਲਾਨ ਨੂੰ ਲੈ ਕੇ, ਤਾਂ ਕਿ ਜਿਹੜੀ ਜੰਗ ਆ ਉਹਨੂੰ ਖਤਮ ਕੀਤੀ ਜਾ ਸਕੇ, ਕਿਉਂਕਿ ਇਸ ਪਲਾਨ ਦੇ ਵਿੱਚ ਕੀਵ ਨੂੰ ਕੁਛ ਏਰੀਆ ਜਿਹੜਾ ਸਰੈਂਡਰ ਕਰਨ ਦੇ ਲਈ ਕਿਹਾ ਗਿਆ ਆ, ਨਾਲ ਦੀ ਨਾਲ ਜਿਹੜੀ ਉਹਨਾਂ ਦੀ ਆਰਮੀ ਦਾ ਸਾਈਜ਼ ਆ ਉਸ ਨੂੰ ਘਟਾਉਣ ਲਈ ਕਿਹਾ ਗਿਆ ਹੈਗਾ। ਤੇ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਜ਼ੈਲੈਂਸਕੀ ਦਾ ਸਾਥ ਦੇਵਾਂਗੇ ਜੋ ਵੀ ਉਹ ਕਰਨਾ ਚਾਹੁੰਦਾ ਹੈਗਾ। 28 ਪੁਆਇੰਟ ਦਾ ਪ੍ਰਪੋਜ਼ਲ ਜਿਹੜਾ ਵਾਈਟ ਹਾਊਸ ਵੱਲੋਂ ਦਿੱਤਾ ਗਿਆ ਹੈ, ਜਿਹਦੇ ਵਿੱਚ ਯੂਕਰੇਨ ਵਾਲੇ ਇਹ ਕਹਿ ਰਹੇ ਆ, ਜ਼ੈਲੈਂਸਕੀ ਹੁਣੀ ਇਹ ਕਹਿ ਰਿਹਾ ਵੀ ਸਾਨੂੰ ਤਾਂ ਇਨਵੋਲਵ ਹੀ ਨਹੀਂ ਕੀਤਾ ਗਿਆ ਜਦੋਂ ਇਹ ਡਰਾਫਟ ਕੀਤਾ ਗਿਆ ਹੈਗਾ। ਸੋ ਅਸੀਂ ਕਿੱਦਾਂ ਇਸ ਦੇ ਨਾਲ ਐਗਰੀ ਕਰ ਸਕਦੇ ਹੈਗੇ ਆ। ਯੂਕਰੇਨ ਦੇ ਲੋਕਾਂ ਨੂੰ ਉਹਨਾਂ ਨੇ ਇੱਕ ਵੀਡੀਓ ਦੇ ਰਾਹੀਂ ਦੱਸਿਆ ਵੀ ਆਹ ਜੋ ਡਿਫਿਕਲਟ ਮੋਮੈਂਟਸ ਆ ਹਿਸਟਰੀ ਦੇ ਵਿੱਚ ਸਾਡੇ ਲਈ ਆਹ ਜਿਹੜੀਆਂ ਚੁਆਇਸ ਹੈਗੀਆਂ ਆ, ਜਾਂ ਤਾਂ ਅਸੀਂ ਆਪਣਾ ਜਿਹੜਾ ਡਿਗਨਿਟੀ ਆ ਉਸ ਨੂੰ ਲੂਜ਼ ਕਰ ਜਾਈਏ, ਜਾਂ ਸਾਡੇ ਜਿਹੜੇ ਕੀ ਪਾਰਟਨਰ ਆ ਅਮਰੀਕਾ ਉਸ ਨੂੰ ਲੂਜ਼ ਕਰ ਜਾਈਏ। ਸੋ ਦੋਨਾਂ ਦੇ ਵਿੱਚੋਂ ਕਹਿੰਦੇ ਵੀ ਸਾਨੂੰ ਇੱਕ ਚੁਆਇਸ ਜਿਹੜੀ ਆ ਹੁਣ ਕਰਨੀ ਪੈਣੀ ਹੈਗੀ ਆ। ਸੋ ਹਾਲਾਂਕਿ ਉਹਨਾਂ ਨੇ ਯੂਐਸ ਦਾ ਨਾਮ ਤਾਂ ਨਹੀਂ ਲਿਆ, ਪਰ ਅਮਰੀਕਨ ਮਿਲਟਰੀ ਦੇ ਡੈਲੀਗੇਸ਼ਨ ਨੂੰ ਇਸ ਹਫਤੇ ਜਿਹੜੇ ਆ ਯੂਕਰੇਨ ਦੇ ਵਿੱਚ ਜ਼ੈਲੈਂਸਕੀ ਹੁਣੀ ਮਿਲੇ ਹੈਗੇ ਆ। ਜੀ ਬਿਲਕੁਲ। ਸੋ ਜਿਹੜਾ ਪੀਸ ਪਲਾਨ ਆ ਇਹਨਾਂ ਤੋਂ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਜ਼ਿਕਰ ਕੀਤਾ ਆ ਵੀ ਕਹਿੰਦੇ ਵੀ ਸਾਨੂੰ ਇਨਵੋਲਵ ਇਸ ਦੇ ਵਿੱਚ ਨਹੀਂ ਕੀਤਾ ਗਿਆ। ਸਵੈਮਾਨ ਕਹਿੰਦੇ ਵੀ ਹੁਣ ਜਾਂ ਅਸੀਂ ਉਹ ਸਾਨੂੰ ਉਦੋਂ ਖੋਰਾ ਲੱਗੂਗਾ ਤੇ ਜਾਂ ਸਾਡੇ ਜਿੱਦਾਂ ਦੱਸਿਆ ਵੀ ਜਿਹੜੇ ਸਾਥੀ ਅਮਰੀਕਾ ਉਸ ਨੂੰ ਉਹਨਾਂ ਨੂੰ ਛੱਡਣਾ ਪਊਗਾ। ਸੋ ਦੋਨੋਂ ਚੀਜ਼ਾਂ ਹੋ ਸਕਦੀਆਂ ਹੋਣਗੀਆਂ ਕਿ ਨਹੀਂ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਜਿਹੜੀ ਉਹ ਰਹੇਗੀ। ਪਰ ਇੰਨੇ ਸਾਲਾਂ ਦੀ ਲੜਾਈ ਤੋਂ ਬਾਅਦ ਦੇ ਵਿੱਚ ਜੇ ਇਲਾਕਾ ਹੀ ਜਿਹੜਾ ਉਹ ਹਾਰਨਾ ਸੀ, ਇਲਾਕਾ ਤਾਂ ਫਿਰ ਹੁਣ ਕੱਦਾ ਹਾਰਿਆ ਹੀ ਪਿਆ ਸੀਗਾ, ਫਿਰ ਤਾਂ ਬੰਦਾ ਉਦੋਂ ਹੀ ਇਹਨਾਂ ਨੂੰ ਜਿਹੜਾ ਉਹ ਉਹਨਾਂ ਦੇ ਹਵਾਲੇ ਕਰ ਸਕਦੇ ਆ। ਜਦੋਂ ਓਬਾਮਾ ਦੇ ਕਾਰਜਕਾਲ ਦੇ ਵਿੱਚ ਕ੍ਰੀਮੀਆ ਇਹਨਾਂ ਨੇ ਆਪਣੇ ਕਬਜ਼ੇ ਅਧੀਨ ਲੈ ਲਿਆ ਸੀ, ਉਸ ਨੂੰ ਵੱਖਰਾ ਕਰ ਦਿੱਤਾ ਸੀਗਾ, ਅਨੈਕਸ ਕਰ ਦਿੱਤਾ ਸੀਗਾ, ਉਦੋਂ ਇਹੀ ਜਿਹੜੇ ਸੱਤਾਧਾਰੀ ਆ ਇਸ ਮੌਕੇ ਉਦੋਂ ਉਹਨਾਂ ਸਾਰਿਆਂ ਨੂੰ ਮਾੜਾ ਕਹਿੰਦੇ ਸੀਗੇ। ਪਰ ਅੱਜ ਜਿੱਦਾਂ ਆਪਾਂ ਦੇਖ ਰਹੇ ਹਾਂ ਉਹ ਉਹੀ ਚੀਜ਼ ਉਹਨਾਂ ਨੂੰ ਪਲੇਟ 'ਚ ਪਾ ਕੇ ਦੇਣ ਦੀ ਗੱਲ ਜਿਹੜੀ ਉਹ ਕਰ ਰਹੇ ਆ। ਸੋ ਜੇ ਉਦੋਂ ਉਹ ਮਾੜਾ ਸੀ ਤਾਂ ਹੁਣ ਇਹ ਵੀ ਚੀਜ਼ ਤਾਂ ਫਿਰ ਮਾੜੀ ਹੋਈ ਆ ਨਾ, ਵੀ ਧੱਕੇ ਦੇ ਨਾਲ ਕਬਜ਼ਾ ਜਿਹੜਾ ਉਹ ਕਰਕੇ। ਪਰ ਰਸ਼ੀਆ ਵੱਡਾ ਮੁਲਕ ਆ, ਉਹਦੇ ਕੋਲ ਚਾਹੇ ਵੈਸਟ ਦੇ ਨਾਲ ਸਿੱਧੀ ਲੜਨ ਦੀ ਸਮਰੱਥਾ ਓਡੀ ਨਹੀਂ ਆ, ਪਰ ਯੂਕਰੇਨ ਜਿਹੜਾ ਕਿ ਵੈਸਟ ਦੇ ਵੱਲੋਂ ਇੱਕ ਹਿਸਾਬ ਦੇ ਲਈ ਲੜ ਰਿਹਾ ਆ, ਉਹਦੇ ਕੋਲ ਇੰਨਾ ਕੰਟਰੋਲ ਨਹੀਂ ਹੈਗਾ। ਨਾਟੋ ਦੇ ਵਿੱਚ ਜਿਹੜੀਆਂ ਉਹ ਦਰਾਰਾਂ ਖਾਸ ਕਰਕੇ ਅਮਰੀਕਾ ਵੱਲ ਨੂੰ ਲੈ ਕੇ, ਜਦੋਂ ਅਮਰੀਕਾ ਬਾਰ-ਬਾਰ ਬਾਕੀ ਦੇ ਨਾਟੋ ਮੁਲਕਾਂ ਦੇ ਉੱਤੇ ਦਬਾਅ ਪਾਉਂਦਾ ਆ ਆਪਣੀ GDP ਦੇ ਹਿਸਾਬ ਦੇ ਨਾਲ ਰਾਸ਼ੀ ਜਿਹੜੀ ਉਹ ਵਰਤਣ ਦੇ ਲਈ, ਜਿਹੜੀ ਕਿ ਇੱਕ ਜਾਇਜ਼ ਮੰਗ ਆ ਇਹਨਾਂ ਦੀ, ਉਹਦੇ ਕਰਕੇ ਉਹ ਵੀ ਪਿੱਛੇ ਜਿਹੜੇ ਉਹ ਰਹਿ ਰਹੇ ਆ। ਯੂਰਪ ਲੰਮਾ ਸਮਾਂ ਸਿਰਫ ਤੇ ਸਿਰਫ ਅਮਰੀਕਾ ਦੇ ਉੱਤੇ ਡਿਪੈਂਡੈਂਟ ਨਿਰਭਰ ਰਹਿ ਕੇ ਹੀ ਜਿਹੜਾ ਮਿਲੀਟਰਲੀ ਜਿਹੜਾ ਉਹ ਚੱਲ ਰਿਹਾ ਸੀ। ਪਰ ਇਸ ਲੜਾਈ ਨੇ ਕਨਫਰਮ ਕਰ ਦਿੱਤਾ ਵੀ ਯੂਰਪ ਨੂੰ ਵੀ ਇੱਕ ਹਿਸਾਬ ਦੀਆਂ ਉਹਦੀਆਂ ਵੀ ਅੱਖਾਂ ਜਿਹੜੀਆਂ ਉਹ ਖੁੱਲ੍ਹ ਗਈਆਂ ਵੀ ਭਾਈ ਆਪਣੀ ਵੀ ਸਮਰੱਥਾ ਕੋਈ ਨਾਂ ਦੀ ਚੀਜ਼ ਹੁੰਦੀ ਆ। ਸੋ ਉਹ ਹੁਣ ਕੀ ਬਣੂਗਾ ਇਹ ਚੀਜ਼ ਦੇਖਣ ਵਾਲੀ ਆ।
ਇੱਕ ਹੋਰ ਚੀਜ਼ ਹਰਜੋਤ ਸਿੰਘ ਜੀ ਇਸ ਲੜਾਈ ਨੇ ਕਲੀਅਰ ਕਰ ਦਿੱਤੀ ਵੀ ਯੂਰਪ ਜਿੱਡਾ ਇਹ ਫਾਨੇ ਖਾਂ ਬਣਿਆ ਫਿਰਦਾ ਆ ਦੁਨੀਆ ਦੇ ਵਿੱਚ, ਓਡੀ ਉਹਦੀ ਬੁੱਕਤ ਹੈ ਨਹੀਂ ਆ। ਜੇ ਅਮਰੀਕਾ ਨਾਲ ਆ ਤਾਂ ਹੀ ਯੂਰਪ ਨੂੰ ਕੋਈ ਪੁੱਛਦਾ ਆ, ਅਦਰਵਾਈਜ਼ ਜੇ ਅਮਰੀਕਾ ਹੱਥ ਪਿੱਛੇ ਖਿੱਚੇ ਤਾਂ ਯੂਰਪ ਤਾਂ ਉੱਥੇ ਉਹਦੇ ਤੇ ਤਾਂ ਕੰਟਰੋਲ ਰਸ਼ੀਆ ਵਾਲੇ ਮੈਨੂੰ ਲੱਗਦਾ ਧੱਕੇ ਦੇ ਨਾਲ ਹੀ ਜਿਹੜਾ ਆ ਉਹ ਲੈ ਕੇ ਜਾ ਸਕਦੇ ਆ। ਸੋ ਟਰੰਪ ਹੋਣਾ ਨੇ ਜਿਹੜੇ ਟਰੰਪ ਪ੍ਰਸ਼ਾਸਨ ਆ 28 ਨੁਕਾਤੀ ਜਿਹੜਾ ਪਲਾਨ ਆ ਇੱਥੇ ਪੀਸ ਪ੍ਰਪੋਜ਼ਲ ਦੇ ਲਈ ਐਲਾਨਿਆ ਹੈਗਾ ਆ, ਪਰ ਉਹਨੂੰ ਜਿਹੜਾ ਹੁਣ ਹਾਲ ਦੀ ਘੜੀ ਜਿਹੜੇ ਯੂਕਰੇਨ ਵਾਲੇ ਆ ਉਹ ਨਹੀਂ ਮੰਨ ਰਹੇ ਹੈਗੇ। ਉਹ ਹੁਣ ਦੇਖਣਾ ਆ ਵੀ ਕੀ ਇਸ ਦੇ ਵਿੱਚ ਹੋਊਗਾ। ਪਹਿਲੀ ਗੱਲ ਤਾਂ ਉਹਨਾਂ ਨੇ ਉੱਦਾਂ ਇਹੀ ਇਸ 28 ਨੁਕਾਤੀ ਪਲਾਨ ਦੇ ਵਿੱਚ ਇਹੀ ਆ ਵੀ ਜਿਹੜੀ ਯੂਕਰੇਨ ਦੀ ਪ੍ਰਭੂ ਸੱਤਾ ਆ ਉਸ ਨੂੰ ਰੀਕਨਫਰਮ ਅਸੀਂ ਜਿਹੜਾ ਕਰਾਂਗੇ। ਟੋਟਲ ਤੇ ਕੰਪਲੀਟ ਕੰਪਰੀਹੈਂਸਿਵ ਨਾਨ ਐਗਰੈਸ਼ਨ ਜਿਹੜਾ ਐਗਰੀਮੈਂਟ ਆ ਰਸ਼ੀਆ ਤੇ ਜਿਹੜਾ ਯੂਕਰੇਨ ਦੇ ਦਰਮਿਆਨ, ਯੂਰਪ ਦੇ ਦਰਮਿਆਨ ਜਿਹੜਾ ਕਿ ਪਿਛਲੇ 30 ਸਾਲਾਂ ਤੋਂ ਆ ਉਸ ਨੂੰ ਜਿਹੜਾ ਉਹ ਰਿਜ਼ੋਲਵ ਕੀਤਾ ਜਾਊਗਾ। ਕੀ ਇਹ ਪੁਆਇੰਟ ਲਿਖਣ ਦੇ ਨਾਲ ਵਾਕਿਆ ਹੀ ਹੋ ਜਾਊਗਾ, ਇਹ ਦੇਖਣ ਵਾਲੀ ਗੱਲ ਆ। ਉਹਨਾਂ ਨੇ ਇਸ ਪਲਾਨ ਦੇ ਵਿੱਚ ਇਹ ਵੀ ਲਿਖਿਆ ਹਰਜੋਤ ਸਿੰਘ ਜੀ ਵੀ ਯੂਕਰੇਨ ਦੀ ਜਿਹੜੀ ਫੌਜ ਆ ਉਹ 6 ਲੱਖ ਤੋਂ ਵੱਧ ਨਹੀਂ ਹੋ ਸਕਦੀ, ਵੀ ਉਹ ਉੱਥੇ ਤੱਕ ਹੀ ਜਿਹੜੀ ਉਹ ਰਹੇਗੀ। ਸਿਕਿਉਰਿਟੀ ਗਰੰਟੀਜ਼ ਯੂਕਰੇਨ ਨੂੰ ਕਹਿੰਦੇ ਵੀ ਅਸੀਂ ਜ਼ਰੂਰ ਦੇਵਾਂਗੇ, ਪਰ ਨਾਟੋ ਦੇ ਵਿੱਚ ਜਿਹੜਾ ਉਹ ਸ਼ਾਮਲ ਕਰਨ ਦੀ ਕੋਈ ਇਸ ਦੇ ਵਿੱਚ ਨਹੀਂ ਹੋਊਗੀ। ਕਹਿੰਦੇ ਵੀ ਯੂਕਰੇਨ ਮੰਨੇ ਇਸ ਚੀਜ਼ ਦੇ ਵਿੱਚ, ਆਪਣੇ ਸੰਵਿਧਾਨ ਦੇ ਵਿੱਚ ਸੋਧ ਕਰੇ ਵੀ ਉਹ ਨਾਟੋ ਨੂੰ ਜੁਆਇਨ ਹੀ ਜਿਹੜਾ ਉਹ ਨਹੀਂ ਕਰੂਗਾ, ਤੇ ਨਾਟੋ ਐਗਰੀ ਕਰੇ ਤੇ ਪਾਸ ਕਰੇ ਆਪਣੇ ਬਾਇਲਾਜ਼ ਦੇ ਵਿੱਚ ਵੀ ਯੂਕਰੇਨ ਨੂੰ ਭਵਿੱਖ ਦੇ ਵਿੱਚ ਕਦੀ ਵੀ ਨਾਟੋ ਦਾ ਮੈਂਬਰ ਜਿਹੜਾ ਉਹ ਨਹੀਂ ਬਣਾਵੇਗਾ। ਤੇ ਨਾਟੋ ਇਹ ਵੀ ਮੰਨੇ ਇਸ ਚੀਜ਼ ਦੇ ਵਿੱਚ ਵੀ ਯੂਕਰੇਨ ਦੇ ਵਿੱਚ ਕਦੀ ਵੀ ਟਰੂਪਸ ਜਿਹੜੇ ਆ ਉਹ ਨਹੀਂ ਲਗਾਏ ਜਾਣਗੇ। ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਜਦੋਂ ਆਪਾਂ ਦੇਖਦੇ ਹਾਂ ਤੇ ਰਸ਼ੀਆ ਦੇ ਹੱਕ ਦੇ ਵਿੱਚ ਭੁਗਤੀਆਂ ਨਜ਼ਰ ਜਿਹੜੀਆਂ ਉਹ ਆਉਂਦੀਆਂ ਆ। ਸੋ ਇਹ ਪਲਾਨ ਅਮਰੀਕਾ ਨੇ ਬਣਾਇਆ ਆ ਕਿ ਰਸ਼ੀਆ ਨੇ ਬਣਾਇਆ ਆ, ਇਹਦੇ ਜਿਹੜੇ ਕ੍ਰਿਟਿਕ ਆ ਇਸ ਚੀਜ਼ ਦੇ ਉੱਤੇ ਬਹਿਸ ਜਿਹੜੀ ਆ ਉਹ ਜ਼ਰੂਰ ਕਰ ਸਕਦੇ ਹੈਗੇ ਆ। ਪਰ ਹਾਲ ਦੀ ਘੜੀ ਜਿਹੜਾ ਜ਼ੇਲੈਂਸਕੀ ਆ ਜੋ ਯੂਕਰੇਨ ਦਾ ਰਾਸ਼ਟਰਪਤੀ ਆ ਉਹ ਇਹਨਾਂ 28 ਪੁਆਇੰਟਸ ਨੂੰ ਪੂਰੀ ਤਰ੍ਹਾਂ ਮੰਨਣ ਦੇ ਵਿੱਚ ਨਹੀਂ ਰਾਜ਼ੀ ਹੈਗਾ। ਯੂਕਰੇਨ ਨੂੰ ਇਸ ਦੇ ਵਿੱਚ ਇਹ ਵੀ ਆਖਿਆ ਗਿਆ ਵੀ 100 ਦਿਨਾਂ ਦੇ ਵਿੱਚ ਤੁਸੀਂ ਉੱਥੇ ਇਲੈਕਸ਼ਨਾਂ ਵੀ ਕਰਾਉਣੀਆਂ ਹੈਗੀਆਂ ਜੀ। ਇੱਕ ਸਮਿਟ ਹੋਣੀ ਸੀ ਪਿਛਲੇ ਮਹੀਨੇ ਰਸ਼ੀਆ ਦੇ ਵਲਾਦੀਮੀਰ ਪੁਟਿਨ ਤੇ ਜ਼ੈਲੈਂਸਕੀ ਦੇ ਵਿੱਚ, ਖਾਸ ਕਰਕੇ ਰਸ਼ੀਆ ਦੀਆਂ ਜਿਹੜੀਆਂ 2 ਮੇਨ ਆਇਲ ਕੰਪਨੀਜ਼ ਹੈਗੀਆਂ ਉਹਨਾਂ ਦੇ ਸੈਂਕਸ਼ਨ ਦੇ ਸੰਬੰਧ ਦੇ ਵਿੱਚ, ਪਰ ਉਹ ਜਿਹੜੀ ਆ ਉਹ ਕੈਂਸਲ ਹੋ ਗਈ, ਉਹ ਹੋਈ ਨਹੀਂ। ਵਾਸ਼ਿੰਗਟਨ ਨੇ ਡੈਡਲਾਈਨ ਰੱਖੀ ਹੋਈ ਹੈਗੀ ਜਿਹੜੇ ਫੋਰਨ ਬਾਇਰਸ ਹੈਗੇ ਆ ਇਹ ਰਸ਼ੀਅਨ ਆਇਲ ਪਰਚੇਜ਼ਰ ਨੂੰ ਜਿਹੜਾ ਖਤਮ ਕੀਤਾ ਜਾਵੇ। ਇੰਡੀਆ ਦੇ ਬਾਰੇ ਆਪਾਂ ਤੁਹਾਡੇ ਨਾਲ ਬਹੁਤ ਵਾਰ ਖਬਰਾਂ ਇਹ ਸਾਂਝੀਆਂ ਕਰਦੇ ਰਹੇ ਹੈਗੇ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਹਾਊਸ ਡੈਮੋਕ੍ਰੇਟ ਲੀਡਰਸ ਆ ਉਹਨਾਂ ਨੇ ਕੈਪੀਟਲ ਪੁਲਿਸ ਨੂੰ ਹੁਣ ਕੰਟੈਕਟ ਕੀਤਾ ਆ ਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਡੈਥ ਥ੍ਰੈਟ ਦਿੱਤੀ ਆ ਉਹ ਤੋਂ ਬਾਅਦ ਸਾਡੀ ਲਾਈਫ ਨੂੰ ਖਤਰਾ ਹੈਗਾ ਆ। ਹਾਲਾਂਕਿ ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਇਸ ਦੇ ਅਗੇਂਸਟ ਆਏ ਹੈਗੇ ਆ ਕਿ ਨਹੀਂ, ਇਦਾਂ ਦੀ ਕੋਈ ਥ੍ਰੈਟ ਨਹੀਂ ਹੋਣੀ ਚਾਹੀਦੀ ਹੈਗੀ। ਪਰ ਜਿਹੜਾ ਸੈਡੀਸ਼ਨ ਬਿਹੇਵੀਅਰ ਫਰੋਮ ਟ੍ਰੇਟਰਸ ਲੌਕ them ਅਪ, ਇਹ ਜੋ ਸ਼ਬਦ ਵਰਤੇ ਗਏ ਸੀ ਉਹਨਾਂ ਤੋਂ ਬਾਅਦ ਜਿਹੜੇ ਮੈਗਾ ਦੇ ਕਈ ਸਪੋਰਟਰ ਆ ਉਹਨਾਂ ਨੇ ਕਹਿੰਦੇ ਥ੍ਰੈਟ ਦਿੱਤੀਆਂ ਹੈਗੀਆਂ ਡੈਮੋਕ੍ਰੇਟਸ ਲੀਡਰਸ ਨੂੰ। ਡੋਨਲਡ ਟਰੰਪ ਹੋਣਾ ਦੇ ਕਹਿੰਦੇ ਵੀ ਬਹੁਤ ਹੀ ਮਾੜੇ ਤੇ ਖਤਰਨਾਕ ਜਿਹੜੇ ਬਿਆਨ ਆ ਥ੍ਰੈਟ ਦੇ ਸੰਬੰਧ ਦੇ ਵਿੱਚ, ਉਹ ਹਾਊਸ ਮਿਨੋਰਟੀ ਲੀਡਰ ਹਕੀਮ ਜੈਫਰੀਜ਼, ਮਿਨੋਰਟੀ ਵਿਪ ਕੈਥਰੀਨ ਕਲਾਰਕ, ਡੈਮੋਕ੍ਰੈਟਿਕ ਕਾਕਸ ਦੇ ਚੇਅਰ ਪੀਟ ਐਗੂਲਰ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਇਸ ਸੰਬੰਧ ਦੇ ਵਿੱਚ। ਉਹਨਾਂ ਨੇ ਕਿਹਾ ਵੀ ਜਿਹੜੇ ਹਾਊਸ ਸਰਜੈਂਟ ਐਟ ਆਰਮਸ ਜਿਹੜੇ ਯੂਨਾਈਟਿਡ ਸਟੇਟ ਕੈਪੀਟਲ ਪੁਲਿਸ ਦੇ ਆ ਉਹਨਾਂ ਨੂੰ ਕੰਟੈਕਟ ਕੀਤਾ ਤਾਂ ਕਿ ਸਾਡੇ ਮੈਂਬਰਸ ਦੀ ਤੇ ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਸੇਫਟੀ ਆ ਬਰਕਰਾਰ ਰਹੇ। ਤਿੰਨਾਂ ਲੀਡਰਾਂ ਨੇ ਟਰੰਪ ਹੋਣਾ ਨੂੰ ਇਹ ਕਿਹਾ ਆ ਵੀ ਜਿਹੜੇ ਤੁਸੀਂ ਆ ਬਿਆਨ ਦਾਗੇ ਹੈਗੇ ਆ ਇਹਨਾਂ ਨੂੰ ਸੋਸ਼ਲ ਮੀਡੀਆ ਤੋਂ ਜਿਹੜਾ ਆ ਡਿਲੀਟ ਕਰ ਦਿੱਤਾ ਜਾਵੇ, ਕਿਉਂਕਿ ਨਹੀਂ ਤਾਂ ਇਹਦਾ ਜਿਹੜਾ ਰਿਜ਼ਲਟ ਆ ਗਲਤ ਨਿਕਲ ਸਕਦਾ ਹੈਗਾ। ਹਾਊਸ ਗਰੁੱਪ ਜਿਹੜੇ ਕੁਛ ਗਰੁੱਪ ਹੈਗੇ ਆ ਹਾਊਸ ਦੇ ਡੈਮੋਕ੍ਰੇਟ ਸੈਨੇਟ ਦੇ ਹੈਗੇ ਆ, ਉਹ ਮਿਲਟਰੀ ਤੇ ਨੈਸ਼ਨਲ ਸਿਕਿਉਰਿਟੀ ਦੇ ਵਿੱਚ ਵੀ ਉਹਨਾਂ ਨੇ ਸਰਵ ਕੀਤਾ ਹੋਇਆ ਹੈਗਾ। ਉਹਨਾਂ ਨੇ ਖਾਸ ਕਰਕੇ ਸੈਨੇਟਰ ਅਲੀਸਾ ਸਲੋਟਕਿਨ ਜੋ ਡੈਮੋਕ੍ਰੇਟ ਮਿਸ਼ੀਗਨ ਤੋਂ ਆ, ਉਹਨਾਂ ਨੇ ਵੀਡੀਓ ਸਟੇਟਮੈਂਟ ਜਾਰੀ ਕੀਤੀ ਸੀ ਵੀ ਜਿਹੜੇ ਇਲੀਗਲ ਆਰਡਰਸ ਆ ਉਹਨਾਂ ਨੂੰ ਰਿਫਿਊਜ਼ ਕੀਤਾ ਜਾਵੇ। ਉਹਨਾਂ ਨੇ ਆਰਮੀ ਨੂੰ ਇਹ ਕਿਹਾ ਸੀ, ਮਿਲਟਰੀ ਨੂੰ ਜਾਂ ਨੈਸ਼ਨਲ ਸਿਕਿਉਰਿਟੀ ਨੂੰ।
ਇਸ ਤੋਂ ਬਿਨਾਂ ਸੈਨੇਟਰ ਮਾਰਕ ਕੈਲੀ, ਐਰੀਜ਼ੋਨਾ ਤੋਂ ਰਿਪਰੈਜ਼ੈਂਟੇਟਿਵ ਕ੍ਰਿਸ ਡਿਲੂਜ਼ੀਓ, ਮੈਗੀ ਗੁਡਲੈਂਡਰ ਤੇ ਕ੍ਰਿਸੀ ਹੌਲਾਹਾਨ, ਇਹ ਪੈਂਸਿਲਵੇਨੀਆ ਤੋਂ ਆ, ਤੇ ਜੇਸਨ ਕਰੋ, ਇਹ ਵੀ ਉਸ ਵੀਡੀਓ ਦੇ ਵਿੱਚ ਅਪੀਅਰ ਹੋਏ ਸੀ। ਕਹਿੰਦੇ ਭਈ no one has to carry out the order that violate the law or the constitution, ਇਹ ਉਸ ਮੈਸੇਜ ਵਿੱਚ ਦਿੱਤਾ ਗਿਆ ਸੀ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਵੀ ਇਹਨਾਂ ਨੂੰ ਜਿਹੜੇ ਸੈਡੀਸ਼ਨ ਚਾਰਜਸ ਇਹਨਾਂ ਤੇ ਲਾਣੇ ਚਾਹੀਦੇ ਆ, ਪਰ ਵਾਈਟ ਹਾਊਸ ਨੇ ਅੱਜ ਜਿਹੜਾ ਆ ਇਹ ਕਿਹਾ ਵੀ ਨਹੀਂ, ਅਸੀਂ ਉਸ ਦੇ ਨਾਲ ਐਗਰੀ ਨਹੀਂ ਕਰਦੇ ਹੈਗੇ। ਜੀ, ਇਹ ਜਿਹੜੇ ਹਰਜੋਤ ਸਿੰਘ ਜੀ ਜਿੰਨੇ ਇਹ ਡੈਮੋਕ੍ਰੇਟ ਪਾਰਟੀ ਵਾਲੇ ਜਿਨ੍ਹਾਂ ਨੇ ਇਹ ਵੀਡੀਓ ਜਾਰੀ ਕੀਤੀ, ਸਾਰੇ ਦੇ ਸਾਰੇ ਅਮਰੀਕਾ ਦੇ ਕਿਸੇ ਨਾ ਕਿਸੇ ਆਰਮਡ ਫੋਰਸਿਸ ਡਿਵੀਜ਼ਨ ਨੂੰ ਰਿਪਰੈਜ਼ੈਂਟ ਜਿਹੜਾ ਉਹ ਕਰ ਚੁੱਕੇ ਹੈਗੇ ਆ। ਉਦੋਂ ਰਿਟਾਇਰਡ ਨੇ ਤੇ ਹੁਣ ਇਲੈਕਟਿਡ ਅਫੀਸ਼ੀਅਲ ਨੇ, ਤੇ ਉਹਨਾਂ ਨੇ ਇਹ ਕਿਹਾ ਵੀ ਸੰਵਿਧਾਨ ਨੂੰ ਜਿਹੜਾ ਉਹ ਖਤਰਾ ਹੋ ਸਕਦਾ ਹੈ ਵੀ ਜੇ ਇਲੀਗਲ ਆਰਡਰਸ, ਅਨਲਾਫੁਲ ਆਰਡਰਸ ਮਿਲਟਰੀ ਨੂੰ ਆਉਂਦੇ ਆ ਤੇ ਉਹ ਉਹਨਾਂ ਦੀ ਪਾਲਣਾ ਜਿਹੜੀ ਉਹ ਕਰਦੇ ਆ। ਸੋ ਬਿਲਕੁਲ ਰਾਈਟ ਵਿੰਗ ਵਾਲੇ ਟਰੰਪ ਹੁਣਾਂ ਦੇ ਨਾਲ ਉਹਨਾਂ ਦੇ ਜਿਹੜੇ ਹੋਰ ਕਈ ਜਿਹੜੇ ਸਾਥੀ ਆ ਉਹ ਇਹਨਾਂ ਨੂੰ ਸੈਡੀਸ਼ਨ, ਦੇਸ਼ ਧਰੋਹ ਦੇ ਜਿਹੜੇ ਚਾਰਜਸ ਲਾਉਣ ਦੀ ਜਿਹੜੀ ਇਸ ਦੇ ਵਿੱਚ ਗੱਲ ਜਿਹੜੀ ਉਹ ਕਰ ਰਹੇ ਆ। ਸੋ ਉਹਨਾਂ ਨੇ ਬਾਰ-ਬਾਰ ਇਸ ਦੇ ਵਿੱਚ ਇਹੀ ਇਹਨਾਂ ਦੀ ਵੀਡੀਓ ਦੇ ਵਿੱਚ ਆਖਿਆ, ਮਿਲਟਰੀ ਨੂੰ ਤੇ ਇੰਟੈਲੀਜੈਂਸ ਕਮਿਊਨਿਟੀ ਨੂੰ ਰਿਫਿਊਜ਼ ਇਲੀਗਲ ਆਰਡਰਸ। ਇਲੀਗਲ ਆਰਡਰਸ ਕੀ ਨੇ, ਕਿਵੇਂ ਆ, ਇਹਦੇ ਉੱਤੇ ਜਿਹੜੀ ਚਰਚਾ ਜਿੰਨੀ ਚਿਰ ਮਰਜ਼ੀ ਲੰਬੀ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਸਕਦੀ ਆ। ਕਿਸੇ ਦੇ ਲਈ ਉਹ ਇਲੀਗਲ ਲੱਗਦੇ ਹੋਣਗੇ, ਕਿਸੇ ਨੂੰ ਉਹ ਠੀਕ ਵੀ ਲੱਗਦੇ ਜਿਹੜੇ ਉਹ ਹੋ ਸਕਦੇ ਆ, ਪਰ ਉਹਨਾਂ ਨੇ ਬਾਰ-ਬਾਰ ਇਹ ਗੁਹਾਰ ਲਾਈ, ਉਹਨਾਂ ਨੂੰ ਸੰਵਿਧਾਨ ਦਾ ਵਾਸਤਾ ਪਾ ਕੇ ਮਿਲਟਰੀ ਨੂੰ ਜਿਹੜੀ ਇਹ ਵੀਡੀਓ ਉਹਨਾਂ ਨੇ ਜਿਹੜੀ ਉਹ ਜਾਰੀ ਕੀਤੀ ਆ, ਤੇ ਇਹ ਹੁਣ ਮਸਲਾ ਅੱਗੇ ਤੱਕ ਜਿਹੜਾ ਉਹ ਪਹੁੰਚ ਗਿਆ। ਜਦ ਰਾਸ਼ਟਰਪਤੀ ਹੀ ਇਲੈਕਟਿਡ ਅਫੀਸ਼ੀਅਲਸ ਨੂੰ ਜਿਹੜੇ ਵੈਟਰਨਸ ਆ ਉਹਨਾਂ ਨੂੰ ਜਾਨੋਂ ਮਾਰਨ ਦੀ ਤੇ ਹੈਂਗ ਟਿਲ ਡੈਥ ਵਾਲੀਆਂ ਜਿਹੜੀਆਂ ਆ ਉਹ ਪੋਸਟਾਂ ਰੀਪੋਸਟ ਕਰ ਰਹੇ ਹੋਣ, ਤਾਂ ਫਿਰ ਉਹਨਾਂ ਦਾ ਜਿਹੜਾ ਜਾ ਕੇ ਕੈਪੀਟਲ ਪੁਲਿਸ ਨੂੰ ਮੁਲਾਕਾਤ ਕਰਨੀ ਸੁਭਾਵਿਕ ਜੀ ਜਿਹੜੀ ਉਹ ਗੱਲ ਬਣਦੀ ਹੈਗੀ ਆ। ਸੋ ਇਹ ਹੁਣ ਮਸਲਾ ਕਿੱਥੇ ਤੱਕ ਜਿਹੜਾ ਜਾਊਗਾ, ਕਿਹਨੂੰ ਇਸ ਚੀਜ਼ ਦਾ ਨੁਕਸਾਨ ਜ਼ਿਆਦਾ ਹੋਊਗਾ, ਇਹ ਸਮਾਂ ਜਿਹੜਾ ਉਹ ਦੱਸਦਾ ਆ, ਇਹ ਸਮਾਂ ਹੀ ਜਿਹੜਾ ਉਹ ਦੱਸੇਗਾ। ਸੋ ਇਹ ਵੀਡੀਓ ਜਿਹੜੀਆਂ ਹਰਜੋਤ ਸਿੰਘ ਜੀ ਇਸ ਦੇ ਬਾਬਤ ਕੈਰੋਲਿਨ ਲਿਵਿਟ ਹੋਣਾ ਨੇ ਵੀ, ਜਿਹੜੀ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਆ, ਉਹਨਾਂ ਨੇ ਬਰੀਫਿੰਗ ਦੇ ਵਿੱਚ ਕੱਲ ਜਿਹੜਾ ਉਹ ਕਿਹਾ ਸੀਗਾ ਵੀ ਟਰੰਪ ਡਜ਼ ਨਾਟ ਵਾਂਟ ਟੂ ਐਗਜ਼ੀਕਿਊਟ ਮੈਂਬਰਸ ਆਫ ਕਾਂਗਰਸ, ਵੀ ਉਹਨਾਂ ਨੂੰ ਮਾਰਨਾ ਜਿਹੜਾ ਉਹ ਨਹੀਂ ਚਾਹੁੰਦੇ, ਪਰ ਉਹਨਾਂ ਦੀਆਂ ਜਿਹੜੀਆਂ ਪੋਸਟਾਂ ਸ਼ੇਅਰ ਹੋਈਆਂ ਆ ਉਹ ਥੋੜ੍ਹੀਆਂ ਡਿਫਰੈਂਟ ਸਟੋਰੀ ਜਿਹੜੀਆਂ ਨਾਲ ਜਿਹੜੀਆਂ ਉਹ ਕਰਦੀਆਂ ਆ। ਸੋ ਡੋਂਟ ਗਿਵ ਅਪ ਦਾ ਸ਼ਿਪ, ਇਹ ਉਹਨਾਂ ਨੇ ਟਾਈਟਲ ਦਿੱਤਾ ਸੀਗਾ ਆਪਣਾ ਵੀਡੀਓ ਦਾ। ਇਹ ਜਿਹੜੇ ਵੈਟਰਨ ਤੇ ਜਿਹੜੇ ਹੁਣ ਮੌਜੂਦਾ ਕਾਂਗਰਸਮੈਨ, ਕਾਂਗਰਸ ਵੂਮਨ ਆ, ਉਹਨਾਂ ਦੇ ਜਿਹੜੇ ਉਹ ਦੁਆਰਾ ਆ। ਸੋ ਲਾ ਮੇਕਰਸ ਨੇ ਵੀਡੀਓ ਰਿਲੀਜ਼ ਦੇ ਨਾਲ ਜਿਹੜੀ ਜੁਆਇੰਟ ਸਟੇਟਮੈਂਟ ਜਾਰੀ ਜਿਹੜੀ ਉਹ ਕਰਦੇ ਹੋਏ ਕਿਹਾ ਵੀ ਅਸੀਂ ਸੰਵਿਧਾਨ ਦੀ ਜਿਹੜੀ ਉਹ ਸਹੁੰ ਚੁੱਕੀ ਆ, ਉਸ ਨੂੰ ਪ੍ਰੋਟੈਕਟ ਤੇ ਡਿਫੈਂਡ ਕਰਨ ਦੀ ਜਿਹੜੀ ਉਹ ਸਹੁੰ ਚੁੱਕੀ ਹੈਗੀ ਆ, ਤੇ ਇਹੀ ਸਾਡੀ ਕਹਿੰਦੇ ਵੀ ਜਿਹੜਾ ਉਹ ਸੀਕ੍ਰੇਟ ਓਬਲੀਗੇਸ਼ਨ ਹੈ, ਇਹੀ ਸਾਡਾ ਜਿਹੜਾ ਇਸ ਟਾਈਮ ਧਰਮ ਆ, ਤੇ ਇਹੀ ਸਾਡੀ ਜਿਹੜੇ ਆ ਉਹ ਫਰਜ਼ ਜਿਹੜਾ ਉਹ ਬਣਦਾ ਹੈਗਾ ਆ। ਸੋ 1.3 ਤਕਰੀਬਨ ਮਿਲੀਅਨ ਹਰਜੋਤ ਸਿੰਘ ਜੀ ਐਕਟਿਵ ਡਿਊਟੀ ਸਰਵਿਸ ਮੈਂਬਰਸ ਹੈਗੇ ਆ, ਤੇ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਵੀ ਇਹਨਾਂ ਸਾਰਿਆਂ ਨੂੰ ਕਹਿ ਰਹੇ ਆ ਵੀ ਤੁਸੀਂ ਚੇਨ ਆਫ ਕਮਾਂਡ ਨੂੰ ਡਿਫਾਈ ਜਿਹੜਾ ਉਹ ਕਰੋ। ਸੋ ਇਹ ਸੈਡੀਸ਼ਨ ਵਾਲੀਆਂ ਜਿਹੜੀਆਂ ਗੱਲਾਂ ਨੇ, ਦੇਸ਼ ਧਰੋਹ ਵਾਲੀਆਂ ਜਿਹੜੀਆਂ ਗੱਲਾਂ ਆ, ਇਹਨਾਂ ਦੁਆਰਾ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਨੇ। ਅਗਲੀ ਖਬਰ ਵੱਲ ਚਲੀਏ। ਨਿਊਯਾਰਕ ਦੇ ਜਿਹੜੇ ਨਵੇਂ ਬਣੇ ਮੇਅਰ ਹੈਗੇ ਆ ਮਮਦਾਨੀ, ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਮਿਲਣ ਜਾ ਰਹੇ ਹੈਗੇ ਆ। ਟਰੰਪ ਉਹਨਾਂ ਨੇ ਡੈਮੋਕ੍ਰੈਟਿਕ, ਸੋਸ਼ਲਿਸਟ, ਕਮਿਊਨਿਸਟ ਤੱਕ ਜਿਹੜੇ ਸ਼ਬਦ ਆ ਉਹ ਮਮਦਾਨੀ ਦੇ ਲਈ ਵਰਤੇ ਹੈਗੇ ਆ, ਤੇ ਉਹਨਾਂ ਨੇ ਇਹ ਕਿਹਾ ਸੀ ਵੀ ਇੱਕ ਤਰ੍ਹਾਂ ਦੇ ਨਾਲ ਇਹ ਥ੍ਰੈਟ ਟੂ ਡੈਮੋਕ੍ਰੇਸੀ ਵੀ ਹੈਗੀ ਆ। ਅਲੈਗਜ਼ੈਂਡਰੀਆ ਓਕੇਸੀਓ ਕੋਰਟੇਜ਼ ਉਹ ਕਹਿੰਦੀ ਵੀ ਮੈਂ ਮਮਦਾਨੀ ਨੂੰ ਮਿਲੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਮਿਲਣ ਤੋਂ ਪਹਿਲਾਂ, ਤੇ ਕਹਿੰਦੀ ਵੀ ਇਹ ਗੁੱਡ ਮੂਵ ਹੈਗਾ, ਰਾਈਟ ਮੂਵ ਆ। ਨਿਊਯਾਰਕ ਸਿਟੀ ਦੇ ਮੇਅਰ ਇਲੈਕਟ ਜ਼ੋਹਰਾਨ ਮਮਦਾਨੀ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਮਿਲਣਾ ਚਾਹੀਦਾ ਹੈਗਾ, ਤੇ ਕਹਿੰਦੀ ਵੀ ਮੈਂ ਟਰਸਟ ਕਰਦੀ ਹਾਂ ਮਮਦਾਨੀ ਦੀ ਲੀਡਰਸ਼ਿਪ ਦੇ ਵਿੱਚ, ਤੇ ਉਹ ਪਈ ਸਿਟੀ ਦੇ ਲਈ ਗੁੱਡ ਕੰਮ ਹੀ ਕਰਨਗੇ। ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਡੈਨ ਗੋਲਡਮੈਨ ਆ, ਜੋ ਕਿ ਨਿਊਯਾਰਕ ਸਿਟੀ ਨੂੰ ਰਿਪਰੈਜ਼ੈਂਟ ਕਰਦੇ ਆ, ਤੇ ਉਹਨਾਂ ਨੇ ਰੋਸ ਨਹੀਂ ਕੀਤਾ ਸੀ ਮਮਦਾਨੀ ਨੂੰ, ਪਰ ਉਹਨਾਂ ਨੇ ਮੀਟਿੰਗ ਤੋਂ ਪਹਿਲਾਂ ਇਹ ਕਿਹਾ ਵੀ ਕਹਿੰਦੇ ਵੀ ਇਹ ਹੈਲਪਫੁਲ ਹੋਊਗਾ
ਪ੍ਰੈਜ਼ੀਡੈਂਟ ਬਾਰ-ਬਾਰ ਇਨਸਲਟ ਕਰ ਰਿਹਾ ਹੈ ਮਮਦਾਨੀ ਨੂੰ, ਤੇ ਇਹ ਸਹੀ ਨਹੀਂ ਹੈਗਾ। ਈਵਨ ਦੋ ਕਹਿੰਦੇ ਵੀ ਮੈਂ ਉਹਦੀ ਸਪੋਰਟ ਨਹੀਂ ਕੀਤੀ ਮਮਦਾਨੀ ਦੀ, ਪਰ ਬਿਲਕੁਲ ਇਹ ਜਿਹੜਾ ਚੀਜ਼ ਆ ਉਹ ਬੰਦ ਹੋਣੀ ਚਾਹੀਦੀ ਆ। ਗੋਲਡਮੈਨ ਨੇ ਇਹ ਕਿਹਾ ਵੀ ਮੈਂ ਹੁਣ ਮਮਦਾਨੀ ਦੇ ਨਾਲ ਰਲ ਕੇ ਜਿਹੜਾ ਕੰਮ ਆ ਨਿਊਯਾਰਕ ਦੇ ਵਿੱਚ ਕਰੂੰਗਾ। ਜੀ, ਸੋ ਇਹ ਬੜੀ ਹਾਈ ਪ੍ਰੋਫਾਈਲ ਮੀਟਿੰਗ ਹੋਊਗੀ ਹਰਜੋਤ ਸਿੰਘ ਜੀ। ਓਵਲ ਆਫਿਸ ਦੇ ਵਿੱਚ ਅੱਜ ਸ਼ੁੱਕਰਵਾਰ ਨੂੰ ਉਹਨਾਂ ਨੂੰ ਸੱਦਿਆ ਗਿਆ ਹੈਗਾ ਆ। ਉੱਥੇ ਕੀ ਤੂੰ ਮੈਂ ਨਾ ਹੋ ਜੇ, ਬਹਿਸ ਨਾ ਹੋ ਜੇ, ਕਿਵੇਂ ਹੋਊਗਾ ਇਹ ਦੇਖਣ ਵਾਲੀ ਗੱਲ ਆ। ਕਿਉਂਕਿ ਮਮਦਾਨੀ ਦਾ ਜਿਹੜਾ ਹਰਜੋਤ ਸਿੰਘ ਜੀ ਏਜੰਡਾ ਆ, ਉਹ ਗੱਲਾਂ ਤਾਂ ਦੇਖੋ ਉਹਨੇ ਵੱਡੀਆਂ-ਵੱਡੀਆਂ ਜਿਹੜੀਆਂ ਉਹ ਕਰ ਦਿੱਤੀਆਂ। $700 ਮਿਲੀਅਨ ਕਹਿੰਦੇ ਵੀ ਲੱਗਣਾ ਆ, ਜਿਹੜਾ ਫ੍ਰੀ ਬੱਸ ਸਰਵਿਸ ਦੀ ਜਿਹੜੀ ਚਰਚਾ ਜਿਹੜੀ ਉਹ ਚੱਲ ਰਹੀ ਆ। ਤਾਂ ਕਹਿੰਦੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਆ ਤਾਂ ਹਰ ਵਾਰੀ ਇਹੀ ਕਹਿੰਦੇ ਵੀ ਜਿਹੜੇ ਅਲਟਰਾ ਰਿਚ ਆ ਉਹਨਾਂ ਦੇ ਉੱਤੇ ਅਸੀਂ ਟੈਕਸ ਵਧਾਉਣਾ ਆ। ਇਹ ਟੈਕਸ ਵਧਾਉਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਰਕਾਰ ਦੇ ਕੋਲ ਹੁੰਦੀ, ਯਾਨੀ ਕਿ ਸਟੇਟ ਦੇ ਅਖਤਿਆਰ 'ਚ, ਉਹ ਸਿਟੀ ਦੇ ਅਖਤਿਆਰ 'ਚ ਹੀ ਜਿਹੜਾ ਉਹ ਹੈ ਨਹੀਂ ਆ। ਤੇ ਉਹਨਾਂ ਨੇ ਸਿੱਧੀ ਕੈਥੀ ਹੋਚਲ ਜਿਹੜੇ ਆ ਉਹਨਾਂ ਨੇ ਨਾ ਕੀਤੀ ਹੋਈ ਆ, ਉਹ ਨਹੀਂ ਕਰਨੀ। ਸੋ ਕਿੱਦਾਂ ਪੂਰੀਆਂ ਕਰ ਸਕੂਗਾ ਆਪਣੇ ਜਿਹੜੇ ਇਹ ਚੁਣਾਵੀ ਵਾਅਦੇ ਆ, ਕਿ ਜੁਮਲੇ ਬਣ ਕੇ ਰਹਿ ਜਾਣਗੇ ਮਮਦਾਨੀ ਦੇ ਲਈ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਹਰਜੋਤ ਸਿੰਘ ਜੀ ਰਹੇਗੀ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਜਿਹੜੇ ਅਮੀਰ ਕਹਿੰਦੇ ਸੀਗੇ ਵੀ ਅਸੀਂ ਨਿਊਯਾਰਕ ਨੂੰ ਛੱਡ ਕੇ ਜਿਹੜਾ ਉਹ ਚਲੇ ਜਾਣਾ ਆ, ਜੇ ਮਮਦਾਨੀ ਬਣਦਾ ਆ ਉੱਥੇ ਦਾ ਮੇਅਰ। ਸੋ ਹੁਣ ਦੇਖਦੇ ਆ ਵੀ ਉਹ ਛੱਡ ਕੇ ਜਾਂਦੇ ਆ ਜਾਂ ਨਹੀਂ। ਜਿੱਦਾਂ ਲੈਫਟ ਵਾਲੇ ਕਹਿੰਦੇ ਸੀਗੇ ਵੀ ਜਿੱਦਾਂ ਟਰੰਪ ਬਣ ਗਿਆ ਤਾਂ ਅਸੀਂ ਜਿਹੜਾ ਹੈ ਕੈਨੇਡਾ ਨੂੰ ਜਾਂ ਕਿਸੇ ਹੋਰ ਮੁਲਕਾਂ ਨੂੰ ਮੂਵ ਹੋ ਜਾਣਾ, ਉਹ ਵੀ ਇੱਥੇ ਨੇ ਤੇ ਮੈਨੂੰ ਲੱਗਦਾ ਉਹ ਵੀ ਉੱਥੇ ਹੀ ਰਹਿਣਗੇ। ਸੋ ਗੱਲਾਂ ਕਈ ਵਾਰੀ ਜਿਹੜੀਆਂ ਵੱਡੀਆਂ-ਵੱਡੀਆਂ ਸਾਰੇ ਜਣੇ ਉਹ ਬਿਆਨ ਦੇ ਦਿੰਦੇ ਆ, ਪਰ ਆਪਣੀ ਜਿੱਥੇ ਲਾਈਫ ਬੰਦੇ ਦੀ ਸੈੱਟ ਹੋਈ ਹੁੰਦੀ ਉਹਨੂੰ ਛੱਡ ਕੇ ਜਾਣਾ ਬੜਾ ਔਖਾ ਮਹਿਸੂਸ ਲੋਕਾਂ ਨੂੰ ਜਿਹੜਾ ਉਹ ਲੱਗਦਾ ਹੁੰਦਾ। ਸੋ ਪਰ ਇਹ ਆ ਵੀ ਦਿਲਚਸਪ ਵਕਤ ਜਿਹੜਾ ਹਰਜੋਤ ਸਿੰਘ ਜੀ ਰਹੇਗਾ ਇਹਨਾਂ ਦੀ ਮੀਟਿੰਗ ਦੇ ਦਰਮਿਆਨ, ਕੀ ਗੱਲਾਂ ਬਾਤਾਂ ਜਿਹੜੀਆਂ ਉਹ ਆਪਸ ਦੇ ਵਿੱਚ ਹੁੰਦੀਆਂ ਹੈਗੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਆ ਉਸ ਦੇ ਵੱਲ ਆਪਾਂ ਵਧਾਂਗੇ। ਇੱਕ ਬ੍ਰੇਕ ਦਾ ਵਕਤ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਅਹਿਮ ਗੱਲਾਂ ਦੇ ਉੱਤੇ ਜਿਹੜੀ ਉਹ ਚਰਚਾ ਕਰਾਂਗੇ। ਓਬਾਮਾ ਹੋਣਾ ਦੇ 2012 ਦੇ ਰੀ ਇਲੈਕਸ਼ਨ ਕੈਂਪੇਨ ਦੇ ਵਿੱਚ ਇੱਕ ਬੰਦੇ ਨੇ ਮਿਲੀਅਨਸ ਆਫ ਡਾਲਰ ਜਿਹੜੇ ਉਹ ਉਹਨਾਂ ਨੂੰ ਦਵਾਏ ਸੀਗੇ, ਕਹਿੰਦੇ ਵੀ, ਤੇ ਉਹ ਬੰਦੇ ਨੂੰ ਹੁਣ 14 ਸਾਲ ਦੀ ਸਜ਼ਾ ਹੋਈ ਆ। ਕੌਣ ਆ ਉਹ ਬੰਦਾ, ਕੀ ਹੋਇਆ ਸੀ ਇਹ ਪੂਰਾ ਮਾਜਰਾ, ਉਹਦੇ ਬਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਰਜਨਟੀਨਾ ਨੂੰ $20 ਬਿਲੀਅਨ ਦਾ ਜਿਹੜਾ ਬੇਲ ਆਊਟ ਮਿਲਣਾ ਸੀ, ਉਹਦਾ ਕੀ ਇਸ ਟਾਈਮ ਬਣ ਰਿਹਾ ਆ, ਉਹਦੇ ਬਾਰੇ ਵੀ ਆਪਾਂ ਚਰਚਾ ਕਰਦੇ ਹਾਂ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ, ਯੂਐਸ ਬੈਂਕਸ ਜਿਨ੍ਹਾਂ ਨੇ $20 ਬਿਲੀਅਨ ਦਾ ਬੇਲ ਆਊਟ ਪਲਾਨ ਦੇਣਾ ਸੀਗਾ ਅਰਜਨਟੀਨਾ ਨੂੰ, ਹਾਲ ਦੀ ਘੜੀ ਉਸ ਪਲਾਨ ਨੂੰ ਜਿਹੜਾ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਹੈਗਾ ਆ। ਕਹਿੰਦੇ ਵੀ ਸ਼ਾਰਟ ਟਰਮ ਫੈਸਿਲਿਟੀ ਉਹਨਾਂ ਦੀ ਹੈਲਪ ਸੀਗੀ ਵੀ $4 ਬਿਲੀਅਨ ਦਾ ਜਿਹੜਾ ਡੈਟ ਆ ਉਹਦੀ ਪੇਮੈਂਟ ਜਨਵਰੀ 'ਚ ਜਿਹੜੀ ਆਉਣੀ ਸੀ, ਉਸ ਦੇ ਵਿੱਚ ਇਹਨਾਂ ਨੇ ਮਦਦ ਜਿਹੜੀ ਉਹ ਕਰਨੀ ਆ। ਸੋ ਹੁਣ ਕਹਿੰਦੇ ਵੀ 20 ਬਿਲੀਅਨ ਦੀ ਥਾਂ ਤੇ ਛੋਟਾ ਅਮਾਊਂਟ ਸ਼ਾਇਦ ਇਸ ਨੂੰ ਘੱਲਿਆ ਜਿਹੜਾ ਜਾ ਸਕਦਾ ਹੈਗਾ ਆ। ਸੋ ਇਹ ਉਹੀ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਆਪਾਂ ਨੂੰ ਪਤਾ ਆ ਵੀ ਚਰਚਾ ਜਿਹੜੀ ਚੱਲਦੀ ਆ ਵੀ ਅਮਰੀਕਾ ਦਾ ਮਨੀ ਬਾਹਰਲੇ ਮੁਲਕਾਂ ਨੂੰ ਕਿਉਂ ਜਿਹੜਾ ਉਹ ਜਾ ਰਿਹਾ। ਇਸ ਦਾ ਬਹੁਤ ਵਿਵਾਦ ਜਿਹੜਾ ਪਿਛਲੇ ਪ੍ਰਸ਼ਾਸਨ ਦੇ ਨਾਲ ਜੁੜ ਕੇ ਦੇਖਦੇ ਰਹੇ ਆ, ਖਾਸ ਕਰਕੇ ਜਿਹੜਾ ਯੂਕਰੇਨ ਦੇ ਮਾਮਲੇ ਦੇ ਵਿੱਚ ਤੇ ਹੋਰ ਮੁਲਕਾਂ ਨੂੰ USAID ਵਰਗੀ ਜਿਹੜੀ ਸੰਸਥਾ ਆ ਉਹ ਖਤਮ ਕਰ ਦਿੱਤੀ ਗਈ ਵੀ ਬਾਹਰਲੇ ਮੁਲਕਾਂ ਨੂੰ ਰਾਸ਼ੀ ਜਿਹੜੀ ਉਹ ਬਿਲਕੁਲ ਵੀ ਨਾ ਜਿਹੜੀ ਉਹ ਘੱਲੀ ਜਾਵੇ। ਤੇ ਹੁਣ ਪਰ ਜਿਹੜਾ ਮੌਜੂਦਾ ਪ੍ਰਸ਼ਾਸਨ ਆ ਅਰਜਨਟੀਨਾ ਦੀ ਮਦਦ ਕਰਨ ਦੇ ਲਈ ਜਿਹੜਾ ਉੱਥੇ ਦਾ ਰਾਸ਼ਟਰਪਤੀ ਹੈਗਾ ਆ ਉਹਦੀ ਜਿਹੜੀ ਉਹ ਹੈਲਪ ਕਰਨ ਦੇ ਲਈ ਜਾਵੀਅਰ ਮਿਲਈ ਉਹ ਜਿਹੜਾ ਆ ਉਸ ਨੂੰ $20 ਬਿਲੀਅਨ ਦੇਣੇ ਸੀ। ਪਰ ਇੱਥੇ ਕਾਫੀ ਰੌਲਾ ਰੱਪਾ ਜਿਹੜਾ ਉਹ ਪੈ ਗਿਆ ਸੀਗਾ। JP Morgan Chase ਬੈਂਕ ਜਿਹੜਾ ਆ, ਬੈਂਕ ਆਫ ਅਮਰੀਕਾ ਤੇ ਸਿਟੀ ਗਰੁੱਪ, ਉਹਨਾਂ ਦੇ ਜਿਹੜੇ ਬੈਂਕਰਸ ਆ ਉਹਨਾਂ ਨੇ ਇਹ ਜਿਹੜੀ ਰਾਸ਼ੀ ਆ ਸਰਕਾਰ ਦੇ ਕਹਿਣ ਦੇ ਉੱਤੇ ਉਹਨਾਂ ਨੂੰ ਜਿਹੜੀ ਉਹ ਦੇਣੀ ਸੀਗੀ। ਪਰ ਹੁਣ ਕਹਿੰਦੇ ਵੀ ਪਿਵਟ ਇਹਨਾਂ ਨੇ ਕੀਤਾ ਆ, ਮੋੜ ਜਿਹੜਾ ਉਹ ਲਿਆ ਆ 20 ਬਿਲੀਅਨ ਦੀ ਥਾਂ ਤੇ ਛੋਟਾ ਅਮਾਊਂਟ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਉੱਥੇ ਦਾ ਜਿਹੜਾ ਰਾਸ਼ਟਰਪਤੀ ਆ ਉਹਨੇ ਆ ਕੇ ਬਹੁਤ ਸਾਰੇ ਜਿਹੜੇ ਮਹਿਕਮੇ ਸੇਮ ਉਸੇ ਤਰਜ਼ ਦੇ ਉੱਤੇ ਜਿੱਦਾਂ ਹੁਣ ਟਰੰਪ ਪ੍ਰਸ਼ਾਸਨ ਕਰ ਰਿਹਾ ਵੀ ਉਹਨੇ ਵੀ ਜਿਹੜੇ ਬਹੁਤ ਜ਼ਿਆਦਾ ਬੰਦ ਕੀਤੇ ਸੀਗੇ। ਉਹਦਾ ਚੇਨਸਾ ਬਹੁਤ ਮਸ਼ਹੂਰ ਹੋਇਆ ਸੀ। ਵੱਖ-ਵੱਖ ਜਿਹੜੇ ਆ ਜਦੋਂ ਉਹ ਕਰਦਾ ਸੀਗਾ ਇੱਕ ਹਿਸਾਬ ਦੇ ਨਾਲ ਮਿਲਈ ਚੇਨਸਾ ਕਰਕੇ ਜਿਹੜਾ ਉਹ ਜਾਣਿਆ ਜਾਂਦਾ ਸੀਗਾ ਵੀ ਜਿੱਥੇ ਜਾਂਦਾ ਸੀਗਾ ਕੱਟ ਵੱਢ ਜਿਹੜੀ ਉਹ ਕਰਕੇ ਮਹਿਕਮਿਆਂ ਦੀ ਕਰਕੇ ਉਹ ਆ ਜਾਂਦਾ ਸੀਗਾ। ਸੋ ਉਸ ਨੂੰ ਵੱਡੀ ਜਿਹੜੀ ਉਹ ਜਿੱਤ ਪ੍ਰਾਪਤ ਹੋਈ ਆ। ਇੱਥੋਂ ਤੱਕ ਕਿ ਜਿਹੜੀਆਂ ਉੱਥੇ ਦੀਆਂ ਕਾਂਗਰੈਸ਼ਨਲ ਇਲੈਕਸ਼ਨ ਹੋਈਆਂ ਆ ਉਹਦੇ ਵਿੱਚ ਵੀ ਉਸ ਨੂੰ ਉੱਥੋਂ ਦੇ ਵੋਟਰਸ ਨੇ ਜਿਹੜੇ ਉਹ ਜਿਤਾਇਆ ਹੈਗਾ ਆ। ਸੋ ਕਹਿੰਦੇ ਵੀ ਉਹਦੇ ਨਾਲ ਜਿਹੜਾ ਕੰਟਰੀ ਦੇ ਬੌਂਡ ਤੇ ਕਰੰਸੀ ਆ ਉਸਨੇ ਰੈਲੀ ਥੋੜੀ ਜਿਹੀ ਕੀਤੀ ਆ, ਸੋ ਥੋੜੇ ਜਿਹੀ ਸਟਰੋਂਗ ਹੋਏ ਆ। ਪਰ ਅਰਜਨਟੀਨਾ ਦੇ ਹਾਲਾਤ ਕਾਫੀ ਮਾੜੇ ਇਕਨੋਮਿਕ ਤੌਰ ਦੇ ਉੱਤੇ ਜਿਹੜੇ ਉਹ ਬਣ ਚੁੱਕੇ ਸੀਗੇ, ਜਿਹਦੇ ਕਰਕੇ ਜਿਹੜੇ ਆ ਇਵੈਂਚੁਅਲੀ ਇਹਨਾਂ ਨੂੰ ਬੇਲ ਆਊਟ ਦੀ ਜਿਹੜੀ ਉਹ ਜ਼ਰੂਰਤ ਜਿਹੜੀ ਉਹ ਪਵੇਗੀ। ਸੋ ਹੁਣ $20 ਬਿਲੀਅਨ ਦੀ ਥਾਂ ਤੇ $5 ਬਿਲੀਅਨ ਜਿਹੜਾ ਇਹਨਾਂ ਨੂੰ ਦਿੱਤਾ ਜਿਹੜਾ ਉਹ ਜਾ ਸਕਦਾ। ਫਿਰ ਵੀ ਬਹੁਤ ਵੱਡੀ ਰਾਸ਼ੀ ਹੁੰਦੀ ਆ। $5 ਬਿਲੀਅਨ ਜਿਹੜੇ ਸ਼ਾਰਟ ਟਰਮ ਰੀਪਰਚੇਜ਼ ਜਾਂ ਰੀਪੋ ਫੈਸਿਲਿਟੀ ਆ ਉਹਦੇ ਵਿੱਚ ਕਹਿੰਦੇ ਵੀ ਇਹਨਾਂ ਨੂੰ ਮਦਦ ਕੀਤੀ ਜਿਹੜੀ ਉਹ ਜਾਊਗੀ, ਜਿਨ੍ਹਾਂ ਚੋਂ $4 ਬਿਲੀਅਨ ਤਾਂ ਜਿਹੜੀ ਡੈਟ ਦੀ ਪੇਮੈਂਟ ਇਹਨਾਂ ਦੇ ਉੱਤੇ ਕਰਜ਼ਾ ਚੜਿਆ ਅਰਜਨਟੀਨਾ ਦੇ ਉੱਤੇ, ਉਹ ਕਰਜ਼ਾ ਲਾਉਣ ਦੇ ਲਈ ਜਿਹੜੀ ਪੇਮੈਂਟ ਆ ਉਹ $4 ਬਿਲੀਅਨ ਦੀ ਜਾਣੀ ਹੈਗੀ ਆ। ਸੋ ਅਮਰੀਕਾ ਜਿਹੜਾ ਆ ਉਹ ਆਪਣਾ ਮਨੀ ਆ ਇਸ ਮੁਲਕ ਨੂੰ ਜਿਹੜਾ ਹੁਣ ਘੱਲਣ ਜਾ ਰਿਹਾ ਆ ਤਾਂ ਜੋ ਇਹ ਫਲੋਟ ਰਹਿ ਸਕੇ, ਕਿਤੇ ਉਹ ਡੁੱਬ ਨਾ ਜਾਵੇ। ਸੋ ਇਸ ਤੋਂ ਇਲਾਵਾ $900 ਮਿਲੀਅਨ ਆਲਰੇਡੀ ਅਮਰੀਕਾ ਘੱਲ ਚੁੱਕਾ ਹੈਗਾ ਆ ਅਰਜਨਟੀਨਾ ਨੂੰ। $900 ਮਿਲੀਅਨ ਸਪੈਸ਼ਲ ਡਰਾਇੰਗ ਰਾਈਟਸ ਦੇ ਜਿਹੜੇ ਉਹ ਤਹਿਤ ਉਹਨਾਂ ਦੇ ਥਰੂ ਜਿਹੜਾ ਇਹ ਟਰਾਂਸਫਰ ਕੀਤਾ ਜਿਹੜਾ ਹੋ ਗਿਆ ਆ। ਸੋ ਇੰਟਰਨੈਸ਼ਨਲ ਮੋਨਿਟਰੀ ਫੰਡ ਜਿਹੜੇ ਕਿ ਵਰਲਡ ਦੀਆਂ ਸਰਕਾਰਾਂ ਨੂੰ, ਦੁਨੀਆ ਦੀਆਂ ਸਰਕਾਰਾਂ ਨੂੰ ਇਹ ਜਿਹੜੇ ਰਿਜ਼ਰਵ ਐਸਟ ਆ ਇੱਕ ਟਾਈਪ ਦੇ ਮਦਦ ਕਰਦੀ ਆ ਰੱਖਣ ਦੇ ਲਈ। ਸੋ ਉਹ ਰੱਖਣ ਦੇ ਲਈ ਅਮਰੀਕਾ ਨੇ ਆਲਰੇਡੀ $900 ਮਿਲੀਅਨ ਆ ਇਹਨਾਂ ਨੂੰ ਦੇ ਚੁੱਕੇ ਹੈਗੇ ਆ। ਜੀ, ਅਗਲੀ ਖਬਰ ਵਿੱਚ ਚੱਲੀਏ। USA ਦੇ ਵਿੱਚ ਜਿਹੜੀ ਅਨਪਲੋਇਮੈਂਟ ਹੈਗੀ ਆ ਉਹ 4 ਸਾਲ ਤੋਂ ਹਾਈ ਜਿਹੜੀ ਹਿੱਟ ਹੋਈ ਹੈਗੀ ਆ। ਜੋ ਡਾਟਾ ਨਵਾਂ ਆਇਆ ਆ, ਕਹਿੰਦੇ ਕਾਫੀ ਮੈਸੀ ਤੇ ਮਿਕਸਡ ਪਿਕਚਰ ਕ੍ਰੀਏਟ ਕਰ ਰਿਹਾ ਹੈਗਾ। ਹਾਲਾਂਕਿ ਜੇ ਮੰਥ ਵਾਈਜ਼ ਦੇਖਿਆ ਜਾਵੇ, ਜਨਵਰੀ ਦੇ ਵਿੱਚ 1,10,000 ਦੇ ਕਰੀਬ ਜੌਬਸ ਕ੍ਰੀਏਟ ਹੋਈਆਂ ਸੀਆਂ ਤੇ ਅਪ੍ਰੈਲ ਦੇ ਵਿੱਚ 1,60,000 ਦੇ ਕਰੀਬ, ਮਈ ਦੇ ਵਿੱਚ ਸਿਰਫ 10,000 ਰਹਿ ਗਈਆਂ ਤੇ ਜੂਨ ਦੇ ਵਿੱਚ ਕ੍ਰੀਏਟ ਹੀ ਨਹੀਂ ਹੋਈਆਂ, ਲੂਜ਼ ਹੋਈਆਂ। ਜੁਲਾਈ ਦੇ ਵਿੱਚ ਥੋੜੀਆਂ ਕ੍ਰੀਏਟ ਹੋਈਆਂ ਸੀਗੀਆਂ 60,000 ਤੇ ਅਗਸਤ ਦੇ ਵਿੱਚ ਨੈਗੇਟਿਵ ਹੋ ਗਈਆਂ। ਹੁਣ ਸਤੰਬਰ ਦਾ ਜਿਹੜਾ ਡਾਟਾ ਆਇਆ ਇਹਦੇ ਚ ਇਹ ਦੱਸਦੇ ਆ ਵੀ 1,19,000 ਦੇ ਕਰੀਬ ਜੌਬਸ ਜਿਹੜੀਆਂ ਆ ਕ੍ਰੀਏਟ ਹੋਈਆਂ ਹੈਗੀਆਂ। ਮਿਕਸਡ ਬੈਗ ਲੇਬਰ ਮਾਰਕੀਟ ਆ, ਕੋਈ ਸਟਰੋਂਗ ਜਿਹੜਾ ਐਵੀਡੈਂਸ ਨਹੀਂ ਆ ਰਿਹਾ ਵੀ ਲੇਬਰ ਮਾਰਕੀਟ ਜਿਹੜੀ ਆ
ਉਹ ਮੋਮੈਂਟਮ ਜਿਹੜੀ ਕ੍ਰੀਏਟ ਕਰ ਰਹੀ ਹੈਗੀ ਆ। ਇਕਨੋਮਿਕ ਜਿਹੜੇ ਪਾਲਿਸੀ ਮੇਕਰਸ ਆ ਉਹ ਕਾਫੀ ਡਿਵਾਈਡਡ ਹੈਗੇ ਆ ਜੌਬ ਮਾਰਕੀਟ ਨੂੰ ਲੈ ਕੇ। ਸੋ ਉਹ ਕਹਿੰਦੇ ਆ ਵੀ ਜਿਹੜਾ AI ਨੂੰ ਲੈ ਕੇ ਕਿੰਨਾ ਕੁ ਜ਼ਿਆਦਾ ਜਿਹੜਾ ਅਸਰ ਪੈਣਾ ਆ, ਉਹਦੇ ਨਾਲ ਲੋਕ ਬਹੁਤ ਜ਼ਿਆਦਾ ਜਿਹੜੇ ਘਬਰਾਏ ਹੋਏ ਹੈਗੇ ਆ। ਇਮੀਗ੍ਰੇਸ਼ਨ ਨੂੰ ਲੈ ਕੇ, ਜਿਹੜੀਆਂ ਫਾਸਟ ਮੂਵਿੰਗ ਟ੍ਰੇਡ ਪਾਲਿਸੀਜ਼ ਆ ਉਹਨਾਂ ਨੂੰ ਲੈ ਕੇ, ਜੋ ਅਨਪਲਾਈਮੈਂਟ ਸੌਰੀ ਇੰਪਲਾਇਮੈਂਟ ਵਧੀ ਹੈਗੀ ਹੈ 1,19,000 ਸਤੰਬਰ ਮਹੀਨੇ 'ਚ। ਇਹ ਲਾਰਜੈਸਟ ਪੇਰੋਲ ਗੇਨ ਆ ਅਪ੍ਰੈਲ ਤੋਂ ਲੈ ਕੇ। ਪਰ ਬਹੁਤ ਸਾਰੀਆਂ ਜੌਬਸ ਲੂਜ਼ ਵੀ ਹੋ ਰਹੀਆਂ ਹੈਗੀਆਂ। ਸੋ ਅਨਪਲਾਇਮੈਂਟ ਰੇਟ ਅੱਜ ਕਹਿੰਦੇ 0.1% ਅਪ ਗਈ ਹੈ 4.4% ਤੇ। 2021 ਦੇ ਵਿੱਚ ਅਕਤੂਬਰ ਨਾਲੋਂ ਇਹ ਜ਼ਿਆਦੇ ਆ। ਸੋ 59.7% ਪਾਪੂਲੇਸ਼ਨ ਸਤੰਬਰ ਮਹੀਨੇ ਦੇ ਵਿੱਚ ਇੰਪਲਾਇਡ ਸੀਗੀ। ਇਹ ਜਿਹੜਾ ਡਾਟਾ ਆਇਆ ਹੈਗਾ, ਸੋ ਕਾਫੀ ਮਿਕਸ ਜਿਹਾ ਆਇਆ ਡਾਟਾ। ਹਾਇਰਿੰਗ ਵੀ ਹੋਈ ਆ। ਹਾਲਾਂਕਿ ਇੱਕ ਪਾਸੇ ਆਪਾਂ ਦੇਖਦੇ ਹਾਂ ਵੀ ਟਰੰਪ ਹੋਣਾ ਨੇ ਬਹੁਤ ਸਾਰੇ ਜਿਹੜੇ ਗਵਰਨਮੈਂਟ ਦੇ EMPLOYEES ਆ ਉਹਨਾਂ ਨੂੰ ਕੱਢਿਆ ਵੀ ਆ, IRS, ਐਜੂਕੇਸ਼ਨ ਡਿਪਾਰਟਮੈਂਟ, ਹੈਲਥ ਡਿਪਾਰਟਮੈਂਟ, ਹੋਰ ਡਿਪਾਰਟਮੈਂਟਸ ਚੋਂ, ਪਰ 50,000 ਲੋਕਾਂ ਨੂੰ ਹਾਇਰ ਵੀ ਕੀਤਾ ਹੈ। ਉਹ ਖਾਸ ਕਰਕੇ ਕਹਿੰਦੇ ਸੇਫਟੀ ਨਾਲ ਰਿਲੇਟਡ ਜਿਹੜੀਆਂ ਡਿਪਾਰਟਮੈਂਟਸ ਆ, ਚਾਹੇ ਉਹ ਇਮੀਗ੍ਰੇਸ਼ਨ ਆ ਜਾਂ ਹੋਰ, ਉਹਨਾਂ ਦੇ ਵਿੱਚ ਹਾਇਰ ਕੀਤਾ ਗਿਆ ਹੈ। ਜੀ। ਇੰਡੀਆ ਦਾ ਜਿਹੜਾ ਤੇਜਸ ਜਿਹੜਾ ਜਹਾਜ਼ ਆ ਉਹ ਦੁਬਈ ਦੇ 에ਅਰ ਸ਼ੋਅ ਦੇ ਵਿੱਚ ਹਾਦਸਾਗ੍ਰਸਤ ਹੋ ਗਿਆ ਆ। ਅਨਫੋਰਚੂਨੇਟਲੀ ਜਿਹੜਾ ਪਾਇਲਟ ਉਸ ਜਹਾਜ਼ ਨੂੰ, ਇੰਡੀਆ ਦੇ ਫਾਈਟਰ ਜੈਟ ਨੂੰ ਚਲਾ ਰਿਹਾ ਸੀ, ਉਸ ਦੀ ਵੀ ਕਹਿੰਦੇ ਮੌਤ ਹੋ ਗਈ ਆ। ਕੁਝ ਦਿਨ ਪਹਿਲਾਂ ਹੀ ਇਹ ਖਬਰਾਂ ਦੇ ਵਿੱਚ, ਸੁਰਖੀਆਂ ਦੇ ਵਿੱਚ ਆਇਆ ਸੀ ਜਦ ਤੇਜਸ ਜਹਾਜ਼ ਜਿਹੜਾ ਦੁਬਈ ਦੇ 에ਅਰ ਸ਼ੋਅ ਦੇ ਵਿੱਚ ਪਹੁੰਚਿਆ ਸੀ, ਉਸ ਦਾ ਤੇਲ ਲੀਕ ਟਾਰਮੈਕ ਦੇ ਉੱਤੇ ਖੜੇ ਹੋਇਆ ਸੀ। ਇੰਡੀਆ ਵਾਲਿਆਂ ਨੇ ਇਸ ਨੂੰ ਪ੍ਰੋਪਗੈਂਡਾ ਜਿਹੜਾ ਉਹ ਪੇਸ਼ ਕਰਦੇ ਹੋਏ ਕਿਹਾ ਵੀ ਇਹ ਤਾਂ ਜੀ ਜਿਹੜਾ ਇਲੈਕਟ੍ਰੋਨਿਕ 에ਅਰ ਕੰਟਰੋਲਰ ਯੂਨਿਟ ਆ, ਉਹਦੇ ਜਿਹੜਾ ਪਾਣੀ ਆ ਉਹ ਲੀਕ ਜਿਹੜਾ ਹੋ ਰਿਹਾ ਸੀਗਾ। ਸੋ ਆਈ ਥਿੰਕ ਜਿਹੜੀਆਂ ਚੀਜ਼ਾਂ ਸੀਗੀਆਂ ਇਹਨਾਂ ਨੂੰ ਇਹਨਾਂ ਨੇ ਇਗਨੋਰ ਕੀਤਾ ਤੇ ਇਹ ਮੇਬੀ ਓਵਰ ਕੌਨਫੀਡੈਂਸ ਦੇ ਵਿੱਚ ਹੋਏ, ਜਿਹਦੇ ਕਰਕੇ ਇਹ ਫਾਲਟੀ ਜਹਾਜ਼ ਨੂੰ ਇਹ ਉੱਥੇ 에ਅਰ ਸ਼ੋਅ ਦੇ ਵਿੱਚ ਚਲਾਇਆ ਤੇ ਇਸ ਦਾ ਜਿਹੜਾ ਹੁਣ ਹਾਦਸਾ ਹੋ ਗਿਆ। ਸੋ ਲੋਕ ਉਸ ਆਇਲ ਲੀਕ ਵੱਲ ਨੂੰ ਵੀ ਉਂਗਲ ਜਿਹੜੀ ਉਹ ਕਰ ਰਹੇ ਆ, ਜਿਹਦੇ ਕਰਕੇ ਉਹਨਾਂ ਨੂੰ ਲੱਗ ਰਿਹਾ ਸੀਗਾ ਵੀ ਮੇਨਟੇਨੈਂਸ ਦੇ ਜਿਹੜੇ ਲੈਪਸ ਆ ਉਹ ਹੋ ਸਕਦੇ ਆ। ਹਿੰਦੁਸਤਾਨ ਐਰੋਨੌਟਿਕਸ ਲਿਮਟਿਡ HAL ਉਹਨਾਂ ਨੇ ਦੁਬਾਰਾ ਜਿਹੜਾ ਇਹ ਬਣਾਇਆ ਗਿਆ ਤੇਜਸ ਸਿੰਗਲ ਇੰਜਨ ਲਾਈਟ ਵੇਟ ਫਾਈਟਰ ਜੈਟ ਆ, ਜਿਹੜਾ ਇੰਡੀਆ ਦੇ ਦੁਆਰਾ ਜਿਹੜੀ ਚਲਾਈ ਜਾਂਦੀ ਹੈ ਕੰਪਨੀ HAL ਆ, ਉਹਨਾਂ ਨੇ ਬਿਲਡ ਕੀਤਾ ਸੀਗਾ ਤੇ ਉਹ ਅੱਜ ਦੁਬਈ ਦੇ 에ਅਰ ਸ਼ੋਅ ਦੇ ਵਿੱਚ ਕ੍ਰੈਸ਼ ਜਿਹੜਾ ਉਹ ਹੋ ਗਿਆ ਆ। ਯਾਦ ਹੋਣਾ ਆ ਕਈ ਵਰੇ ਪਹਿਲਾਂ, 2 ਸਾਲ ਪਹਿਲਾਂ ਜਿਹੜਾ ਮੋਦੀ ਆ ਉਹ ਖੁਦ ਇਸ ਜਹਾਜ਼ ਦੇ ਵਿੱਚ ਜਿਹੜਾ ਉਹ ਫਲਾਈ ਕਰਕੇ ਵੀਡੀਓ ਜਿਹੜੀ ਆ ਉਸਨੇ ਪਾਈ ਸੀਗੀ। ਸੋ ਪੇਸ਼ ਤਾਂ ਇਸੇ ਤਰੀਕੇ ਦੇ ਨਾਲ ਕਰ ਰਹੇ ਆ ਵੀ ਬਹੁਤ ਤਗੜੀ ਜਿਹੜੀ ਇਹ ਚੀਜ਼ ਸੀਗੀ, ਪਰ ਤੇਜਸ ਜਿਹੜਾ ਆ ਇਹ ਜਹਾਜ਼, ਇੰਡੀਆ ਦਾ ਜਿਹੜਾ ਜਹਾਜ਼ ਆ ਉਹ ਹਾਦਸਾਗ੍ਰਸਤ ਹੋ ਗਿਆ ਆ। ਸੋ ਲੱਗਦਾ ਆ ਵੀ ਕਿਤੇ ਨਾ ਕਿਤੇ ਜਿਹੜੀ ਚੂਕ ਆ ਉਹ ਹੋਈ ਆ। ਸੋ ਲੋ ਆਰਬਿਟ ਮਨੂਵਰਸ ਜਿਹੜੇ ਉਹ ਕਰ ਰਿਹਾ ਸੀਗਾ ਪਾਇਲਟ, ਜਿਸ ਦੌਰਾਨ ਇਹ ਹਾਦਸਾਗ੍ਰਸਤ ਜਿਹੜਾ ਉਹ ਹੋ ਗਿਆ। ਸੋ ਉਸ ਦੀ ਵੀਡੀਓਜ਼ ਇਸ ਮੌਕੇ ਕਾਫੀ ਜ਼ਿਆਦਾ ਜਿਹੜੀ ਹਰਜੋਤ ਸਿੰਘ ਜੀ ਚੱਲ ਰਹੀ ਆ। ਸੋ ਪਾਇਲਟ ਦੀ ਵੀ ਜਿਹੜੀ ਆ ਇਸ ਦੇ ਵਿੱਚ ਮੌਤ ਹੋ ਗਈ ਆ। ਜਿਗਨੇਸ਼ ਵਰੀਆ 46 ਸਾਲਾਂ ਦਾ ਸੀਗਾ, ਜਿਹੜਾ ਕਹਿੰਦੇ ਵੀ ਅਟੈਂਡ ਕਰ ਰਿਹਾ ਸੀਗਾ ਆਪਣੇ ਪਰਿਵਾਰ ਦੇ ਨਾਲ ਇਸ ਸ਼ੋਅ ਨੂੰ, ਜਿਹੜਾ ਉਹ ਦੇਖ ਰਿਹਾ ਸੀਗਾ ਜਦ ਉਸਨੇ ਜਿਹੜਾ ਉਹ ਦੇਖਿਆ ਵੀ ਇਹ ਜਿਹੜਾ ਜਹਾਜ਼ ਆ ਹਾਦਸਾਗ੍ਰਸਤ ਜਿਹੜਾ ਉਹ ਹੋ ਗਿਆ ਹੈ। ਸੋ ਦੁਬਈ ਦੀ ਸਰਕਾਰ ਨੇ ਜਿਹੜੀਆਂ ਫੋਟੋਗ੍ਰਾਫਸ ਆ ਫਾਇਰ ਫਾਈਟਰਸ ਦੀਆਂ ਇਸ ਅੱਗ ਦੇ ਵਿੱਚ ਲਿਪਟੇ ਜਹਾਜ਼ ਨੂੰ ਬੁਝਾਉਣ ਦੀਆਂ, ਉਹ ਉਹਨਾਂ ਨੇ ਜਿਹੜੀਆਂ ਉਹ ਸ਼ੇਅਰ ਕੀਤੀਆਂ ਆ। ਸੋ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਇਸ ਹਾਦਸੇ ਦੀਆਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ ਆ ਤੇ ਤੇਜਸ ਜਹਾਜ਼ ਜਿਹੜਾ ਹੈ ਉਹ ਹਾਦਸਾਗ੍ਰਸਤ ਹੋ ਗਿਆ ਆ ਦੁਬਈ 에ਅਰ ਸ਼ੋਅ ਦੇ ਵਿੱਚ। ਜੀ, ਅਗਲੀ ਖਬਰ ਵੱਲ ਚਲੀਏ ਤੇ ਸੈਨ ਫਰਾਂਸਿਸਕੋ ਜਿਹੜਾ 에ਅਰਪੋਰਟ ਆ, ਪਹਿਲਾ ਕੈਲੀਫੋਰਨੀਆ ਦਾ 에ਅਰਪੋਰਟ ਬਣ ਗਿਆ ਜਿਨ੍ਹਾਂ ਨੇ ਨਵਾਂ ਐਕਸਪੈਡਾਈਟਡ ਸਿਕਿਉਰਿਟੀ ਟੈਕ ਲਾਂਚ ਕੀਤਾ ਹੈਗਾ। ਜੇ ਤੁਸੀਂ $209 ਸਾਲ ਦੇ ਕੇ ਜਿਹੜਾ ਆ ਆਪਣਾ ਕਾਰਡ ਬਣਾ ਲਓਗੇ, ਉਹਦੇ ਨਾਲ ਜਿਹੜੀ ਆ ਤੁਹਾਨੂੰ ਸਿਕਿਉਰਿਟੀ ਕਲੀਅਰੈਂਸ ਬਹੁਤ ਜਲਦੀ ਜਿਹੜੀ ਆ ਉਹ ਸੈਨ ਫਰਾਂਸਿਸਕੋ 에ਅਰਪੋਰਟ ਤੇ ਮਿਲ ਜੂਗੀ। ਉਹਨਾਂ ਨੇ ਗੇਟਸ SFO ਤੇ ਜਿਹੜੇ ਆ ਉਹ ਲਾਂਚ ਕੀਤੇ ਹੈਗੇ ਆ। ਸੋ ਗੇਟਸ ਦੇ ਮੁਤਾਬਕ ਜਿਹੜੇ ਪੈਸੇਂਜਰਸ ਆ
ਉਹ TSA ਪੋਡੀਅਮ ਨੂੰ ਬਾਈਪਾਸ ਕਰ ਦੇਣਗੇ। ਸੋ ਸਿਰਫ ਉਹਨਾਂ ਨੂੰ ਜਿਹੜੀ ਆਇਡੈਂਟੀਫਿਕੇਸ਼ਨ ਤੇ ਬੋਰਡਿੰਗ ਪਾਸ ਜਿਹੜਾ ਦਿਖਾਉਣਾ ਪਊਗਾ। TSE ਏਜੰਟ ਜਿਹੜੇ ਆ ਉਹ ਜਿਹੜੇ ਕਈ ਵਾਰੀ ਉੱਥੇ ਲਾਈਨਸ ਬਹੁਤ ਲੰਮੀਆਂ ਹੁੰਦੀਆਂ, ਤੁਹਾਨੂੰ ਪਤਾ ਹੀ ਆ। ਸੋ ਇਹ ਪਹਿਲਾ ਕੈਲੀਫੋਰਨੀਆ ਦਾ 에ਅਰਪੋਰਟ ਬਣਿਆ ਜਿਨ੍ਹਾਂ ਨੇ ਟੈਕਨੋਲੋਜੀ ਇੰਪਲੀਮੈਂਟ ਕੀਤੀ ਹੈਗੀ ਆ, ਜਿਹਦੇ ਵਿੱਚ ਬਾਇਓਮੈਟ੍ਰਿਕ ਸਾਰਾ ਕੁਝ ਉਹ ਇੱਕ ਵਾਰੀ ਚੈੱਕ ਕਰਨਗੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਜਿਹੜੇ ਸਿੱਧੇ ਹੀ ਜਿਹੜਾ ਜਹਾਜ਼ ਨੂੰ ਜਾ ਸਕਦੇ ਹੈਗੇ ਆ। ਜੀ। ਉੱਦਾਂ ਜਿਹੜਾ ਤੁਸੀਂ ਜੀ ਗੱਲ ਦੱਸ ਰਹੇ ਸੀਗੇ ਵੀ ਜੇ ਰੀਅਲ ਆਈਡੀ ਨਹੀਂ ਹੋਈ ਤਾਂ ਤੁਹਾਨੂੰ ਫਿਰ ਕਲੀਅਰੈਂਸ ਕਰਾਉਣ ਦੇ ਲਈ ਵੱਖਰੀ ਜਿਹੜੀ ਉਹ ਮਨੀ ਵੀ TSA ਨੂੰ ਦੇਣੀ ਪੈ ਸਕਦੀ ਆ। ਸੋ ਇਹ ਉਤੋਂ ਉਹਦੇ ਵਿੱਚ ਹੀ ਇਨਕਲੂਡਡ ਹੋਊਗੀ, ਵੱਖਰੀ ਹੋਊਗੀ, ਕਿਵੇਂ ਹੋਊਗੀ? ਇਹ ਥੋੜ੍ਹਾ ਜਿਹਾ ਹਿਸਾਬ ਦੇ ਨਾਲ ਜਿਹੜਾ ਚੱਲ ਰਿਹਾ। ਬਾਕੀ ਇਹ ਵੀ ਜਿਨ੍ਹਾਂ ਕੋਲ ਰੀਅਲ ਆਈਡੀ ਅਜੇ ਤੱਕ ਨਹੀਂ ਹੈਗੀ ਤਾਂ ਉਹ ਡੈਫੀਨੇਟਲੀ ਤੁਸੀਂ ਆਪਣੀ ਰੀਅਲ ਆਈਡੀ ਬਣਾਉਣ ਵੱਲ ਨੂੰ ਕਦਮ ਜਿਹੜੇ ਆ ਉਹ ਜ਼ਰੂਰ ਚੁੱਕੋ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਕਰਦੇ ਆ, ਗ੍ਰੈਮੀ ਵਿਨਿੰਗ ਰੈਪਰ ਸੀਗਾ, ਨਾਮ ਆ ਪ੍ਰਾਸ ਮਾਈਕਲ ਆਫ ਫਿਊਜਸ ਕਰਕੇ ਆ। ਉਸ ਨੂੰ ਕੱਲ 14 ਸਾਲਾਂ ਦੀ ਜਿਹੜੀ ਪ੍ਰਿਜ਼ਨ ਆ ਸੈਂਟੈਂਸ ਆ ਉਹ ਸੁਣਾ ਦਿੱਤੀ ਗਈ ਆ। 14 ਸਾਲ ਦੀ ਕੈਦ ਉਸ ਨੂੰ ਹੋਈ ਆ। ਕਹਿੰਦੇ ਵੀ ਇਹਦੇ ਉੱਤੇ ਕੇਸ ਸੀਗਾ ਜਿਸ ਦੇ ਵਿੱਚ ਇਹ ਕਨਵਿਕਟ ਹੋਇਆ। ਇਸ ਦੇ ਉੱਤੇ ਦੋਸ਼ ਜਿਹੜੇ ਉਹ ਸਾਬਤ ਹੋਏ ਵੀ ਇਸਨੇ ਮਿਲੀਅਨਸ ਆਫ ਡਾਲਰ ਇਲੀਗਲੀ ਫਨਲ ਕੀਤੇ। ਫੋਰਨ ਕੰਟਰੀਬਿਊਸ਼ਨਸ ਜਿਹੜੀਆਂ ਸੀਗੀਆਂ, ਬਾਹਰਲੇ ਮੁਲਕਾਂ ਦੀਆਂ ਕੰਟਰੀਬਿਊਸ਼ਨਸ ਸਾਬਕਾ ਰਾਸ਼ਟਰਪਤੀ ਓਬਾਮਾ ਉਹਨਾਂ ਦੇ 2012 ਦੇ ਰੀ-ਇਲੈਕਸ਼ਨ ਕੈਂਪੇਨ ਦੇ ਵਿੱਚ। 52 ਸਾਲਾਂ ਦਾ ਜਿਹੜਾ ਮਾਈਕਲ ਆ ਉਸ ਨੇ ਅਦਾਲਤ ਨੂੰ ਐਡਰੈਸ ਜਿਹੜਾ ਉਹ ਨਹੀਂ ਕੀਤਾ। US ਡਿਸਟ੍ਰਿਕਟ ਜੱਜ ਕਾਲਰ ਕੋਟਲੇ ਉਹਨਾਂ ਨੇ ਇਸ ਨੂੰ ਸੈਂਟੈਂਸ ਕੀਤਾ ਆ। ਅਪ੍ਰੈਲ 2023 ਦੇ ਵਿੱਚ ਫੈਡਰਲ ਜਿਊਰੀ ਨੇ 10 ਜਿਹੜੇ ਕਾਊਂਟ ਆ ਮਾਈਕਲ ਦੇ ਉੱਤੇ ਉਸ ਦੇ ਵਿੱਚ ਇਸ ਨੂੰ ਕਨਵਿਕਟ ਕਰ ਦਿੱਤਾ ਸੀਗਾ। ਇਹਦੇ ਵਿੱਚ ਜਿਹੜੇ ਦੋਸ਼ ਇਸ ਦੇ ਉੱਤੇ ਕੌਨਸਪੀਰੇਸੀ, ਐਕਟਿੰਗ ਐਜ਼ ਏ ਅਨਰਜਿਸਟਰਡ ਏਜੰਟ ਆਫ ਫੋਰਨ ਗਵਰਨਮੈਂਟ ਦੇ ਜਿਹੜੇ ਦੋਸ਼ ਸੀਗੇ। ਇਹਦਾ ਟ੍ਰਾਇਲ ਵਾਸ਼ਿੰਗਟਨ DC ਦੇ ਵਿੱਚ ਚੱਲਿਆ। ਟੈਸਟੀਮੋਨੀਜ਼ ਦੇ ਵਿੱਚ ਹਾਲੀਵੁੱਡ ਦੇ ਐਕਟਰ ਲਿਓਨਾਰਡੋ ਡਿਕੈਪਰੀਓ, ਸਾਬਕਾ ਅਟਾਰਨੀ ਜਨਰਲ ਜੈਫ ਸੈਸ਼ਨ ਵਰਗਿਆਂ ਨੇ ਵੀ ਜਿਹੜੇ ਆਪਣੇ ਬਿਆਨ ਇਸ ਦੇ ਵਿੱਚ ਗਵਾਹੀਆਂ ਜਿਹੜੀਆਂ ਉਹ ਦਿੱਤੀਆਂ ਹੈਗੀਆਂ ਆ। ਸੋ ਕਹਿੰਦੇ ਵੀ ਇਹਨੇ ਕਾਫੀ ਲੰਮਾ ਚੌੜਾ ਜਿਹੜਾ ਆ ਬਾਹਰਲੇ ਮੁਲਕਾਂ ਦੀ ਜਿਹੜੀ ਮਨੀ ਆ ਇਸ ਦੇ ਕੈਂਪੇਨ ਦੇ ਵਿੱਚ ਫਨਲ ਕਰਨ ਦੇ ਲਈ, ਓਬਾਮਾ ਦੇ ਕੈਂਪੇਨ ਦੇ ਵਿੱਚ ਫਨਲ ਕਰਨ ਦੇ ਲਈ ਜਿਹੜੇ ਆ ਕੌਨਸਪੀਰੇਸੀਜ਼ ਜਿਹੜੀਆਂ ਉਹ ਘੜੀਆਂ ਸੀਗੀਆਂ ਤੇ ਹੁਣ 14 ਸਾਲ ਦੀ ਜਿਹੜੀ ਸਜ਼ਾ ਇਸ ਨੂੰ ਸੁਣਾਈ ਗਈ ਆ। ਇਸ ਦਾ ਜਿਹੜਾ ਡਿਫੈਂਸ ਦਾ ਅਟਾਰਨੀ ਵਕੀਲ ਆ ਮਾਈਕਲ ਦਾ ਪੀਟਰ, ਉਹਨੇ ਕਿਹਾ ਵੀ ਇਹ ਡਿਸਪ੍ਰਪੋਰਸ਼ਨੇਟ ਆ। ਜਿੰਨੀ ਜਿਹੜਾ ਇਹਦਾ ਆਫੈਂਸ ਸੀ ਉਹਦੇ ਹਿਸਾਬ ਦੇ ਨਾਲ ਇਸ ਨੂੰ ਸਜ਼ਾ ਬਹੁਤ ਜ਼ਿਆਦਾ ਲੋੜੋਂ ਵੱਧ ਕਹਿੰਦੇ ਵੀ ਉਹ ਦੇ ਦਿੱਤੀ ਗਈ ਆ। ਇਹਦਾ ਜਿਹੜਾ ਅਟਾਰਨੀ ਉਹ ਕਹਿੰਦਾ ਸੀਗਾ ਵੀ ਇਸ ਨੂੰ 3 ਸਾਲ ਦੀ ਸਜ਼ਾ ਜਿਹੜੀ ਉਹ ਹੋਵੇ। ਲਾਈਫ ਸੈਂਟੈਂਸ ਕਹਿੰਦੇ ਆ ਵੀ ਅਬਸਰਡਲੀ ਹਾਈ ਪਨਿਸ਼ਮੈਂਟ ਹੈਗੀ ਆ ਮਾਈਕਲ ਦੇ ਲਈ। ਕਹਿੰਦੇ ਵੀ ਖਾਸ ਕਰਕੇ ਉਦੋਂ ਜਦੋਂ ਇਹ ਜਿਹੜੀ ਸਜ਼ਾ ਆ ਉਹ ਡੈਡਲੀ ਟੈਰਰਿਸਟ, ਡਰੱਗ ਕਾਰਟਲ ਲੀਡਰਸ ਵਰਗਿਆਂ ਦੇ ਲਈ ਰੱਖੀ ਜਿਹੜੀ ਉਹ ਗਈ ਹੁੰਦੀ ਆ। ਸੋ ਇਹਨੇ ਜਿਹੜੇ ਆ $120 ਬਿਲੀਅਨ ਮਲੇਸ਼ੀਆ ਦੇ ਬਿਲੀਅਨੇਰ ਲੋ ਤਹਿਕਜੋ, ਜਿਸਨੂੰ ਜੋਲੋ ਕਰਕੇ ਵੀ ਜਿਹੜਾ ਉਹ ਜਾਣਿਆ ਜਾਂਦਾ ਆ, ਵੀ ਉਹਦੀ ਮਨੀ ਇੱਧਰਲੇ ਪਾਸੇ ਨੂੰ ਜਿਹੜੀ ਉਹ ਲਿਆਂਦੀ ਸੀ ਸਟਰਾ ਡੋਨਰਸ ਦੇ ਜਿਹੜੇ ਉਹ ਜ਼ਰੀਏ ਓਬਾਮਾ ਦੇ ਕੈਂਪੇਨ ਦੇ ਵਿੱਚ। ਮਾਈਕਲ ਨੂੰ ਟਰਾਈ ਕੀਤਾ ਗਿਆ। ਜਿਹੜਾ ਆ ਜਸਟਿਸ ਡਿਪਾਰਟਮੈਂਟ ਦੀ ਜਿਹੜੀ ਇਨਵੈਸਟੀਗੇਸ਼ਨ ਆਫ ਲੋ ਦੇ ਜਿਹੜੀ ਚੱਲ ਰਹੀ ਸੀਗੀ ਉਸੇ ਮਲੇਸ਼ੀਅਨ ਬਿਲੀਅਨੇਅਰ ਦੀ, ਉਸ ਦੇ ਨਾਲ ਕਹਿੰਦੇ ਵੀ ਚਾਈਨਾ ਦੇ ਵਿੱਚ ਰਹਿੰਦਾ ਸੀਗਾ। ਇਹ ਪ੍ਰਾਇਮਰੀ ਫਾਈਨੈਂਸਰ ਸੀਗਾ ਵੋਲਫ ਆਫ ਦਾ ਵਾਲ ਸਟਰੀਟ ਮੂਵੀ ਜਿਹੜੀ ਲਿਓਨਾਰਡੋ ਡਿਕੈਪਰੀਓ ਨੇ ਜਿਹੜੀ ਉਹ ਬਣਾਈ ਆ ਉਸ ਦੇ ਲਈ। ਸੋ ਇਹ ਅਜੇ ਵੀ ਫਿਊਜੀਟਿਵ ਆ ਤੇ ਉਹ ਅਜੇ ਤੱਕ ਭਗੌੜਾ ਆ, ਅਮਰੀਕਾ ਦੇ ਹੱਥੇ ਜਿਹੜਾ ਉਹ ਨਹੀਂ ਚੜਿਆ ਉਹ ਬਿਲੀਅਨੇਅਰ। ਤੇ ਹੁਣ ਕਹਿੰਦੇ ਵੀ ਉਹ ਕਹਿੰਦਾ ਵੀ ਮੈਂ ਉੱਦਾਂ ਇਸ ਦੇ ਵਿੱਚ ਨਿਰਦੋਸ਼ ਹੈਗਾ ਆ, ਪਰ ਉਸ ਦੀ ਜਿਹੜੀ ਮਨੀ ਇਸਨੇ ਇਸ ਪਾਸੇ ਵੱਲ ਨੂੰ ਲਿਆਂਦੀ ਆ ਓਬਾਮਾ ਦੇ ਜਿਹੜੇ ਆ ਰੀ-ਇਲੈਕਸ਼ਨ ਕੈਂਪੇਨ ਦੇ ਵਿੱਚ ਜਿਹੜੀ ਉਹ ਫਨਲ ਕੀਤੀ ਆ, ਉਸ ਦੇ ਲਈ ਜਿਹੜਾ ਹਰਜੋਤ ਸਿੰਘ ਜੀ ਹੁਣ ਇਸ ਨੂੰ 14 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਗਈ ਆ। ਅਗਲੀ ਖਬਰ ਵੱਲ ਚਲੀਏ। ਆਪਾਂ ਪਿਛਲੇ ਹਫ਼ਤੇ ਵੀ ਖਬਰ ਸਾਂਝੀ ਕੀਤੀ ਸੀ ਵੀ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਉਹ US ਦੇ ਡਰਾਈਵਰਸ ਨੂੰ ਮੋਨੀਟਰ ਕਰ ਰਹੇ ਆ ਤੇ ਉਹਨਾਂ ਦੀ ਪੂਰੀ ਡਿਟੇਲ, ਕਿਸ ਤਰ੍ਹਾਂ ਉਹ ਉਹਨਾਂ ਦਾ ਟਰੈਵਲ ਪੈਟਰਨ ਹੈਗਾ, ਕਿਸੇ ਤਰ੍ਹਾਂ ਦਾ ਸਸਪੀਸ਼ਨ ਤਾਂ ਨਹੀਂ ਹੈਗਾ, ਕਿਹੜੇ ਏਰੀਏ ਦੇ ਵਿੱਚ ਉਹ ਘੁੰਮ ਰਹੇ ਹੈਗੇ ਆ। ਕਹਿੰਦੇ ਵੀ ਉਹਨਾਂ ਨੂੰ ਵਾਚ ਕੀਤਾ ਜਾਂਦਾ ਤੇ ਬਾਅਦ ਦੇ ਵਿੱਚ ਸਡਨਲੀ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਪੁੱਲ ਓਵਰ ਕਰ ਲਿਆ ਜਾਂਦਾ ਤੇ ਉਹਨਾਂ ਦੇ ਸਪੀਡਿੰਗ ਲਈ ਫੇਲਰ ਟੂ ਸਿਗਨਲ, ਰੋਂਗ ਵਿੰਡੋ ਟਿੰਟ, 에ਅਰ ਫਰੈਸ਼ਨਰ ਜਿਨ੍ਹਾਂ ਦਾ ਲਮਕਦਾ ਹੁੰਦਾ ਮੂਹਰੇ,
ਤੇ ਪੇਜ ਹੀ ਬਲੌਕ ਕਰ ਰਿਹਾ ਵਿਊ ਨੂੰ। ਉਹ ਤੋਂ ਬਾਅਦ ਜਿਹੜੇ ਕੁਐਸਚਨਸ ਆ ਉਹਨਾਂ ਨੂੰ ਜਿਹੜੇ ਕੋਈ ਉਸ ਦੇ ਨਾਲ ਰਿਲੇਟਡ ਨਹੀਂ ਉਹ ਪੁੱਛੇ ਜਾਂਦੇ ਆ। ਉਹਨਾਂ ਨੇ ਇਮੀਗ੍ਰੇਸ਼ਨ ਨਾਲ ਰਿਲੇਟਡ ਜਾਂ ਕਿੱਥੇ ਜਾ ਰਹੇ ਆ, ਕਿਹਨੂੰ ਚੱਕਣ ਜਾ ਰਹੇ ਆ, ਇਲੀਗਲ ਲੋਕਾਂ ਨੂੰ ਤਾਂ ਨਹੀਂ ਲੈ ਕੇ ਜਾ ਰਹੇ। ਸੋ ਇਦਾਂ ਦੇ ਕੁਐਸਚਨ ਕੀਤੇ ਜਾ ਰਹੇ ਹੈਗੇ ਆ। ਹੁਣ ਅੱਜ ਇੱਕ ਹੋਰ ਰਿਪੋਰਟ ਆਈ ਹੈਗੀ ਆ ਵੀ FBI ਨੇ ਇੱਕ ਸਿਗਨਲ ਗਰੁੱਪ ਸੀ ਜਿਹੜਾ ਇਮੀਗ੍ਰੇਸ਼ਨ ਐਕਟਿਵਿਸਟ ਦਾ, ਉਹਨਾਂ ਨੂੰ ਜਿਹੜਾ ਉਹ ਇੱਕ ਤਰ੍ਹਾਂ ਦੇ ਨਾਲ ਉਹਦੇ ਉੱਤੇ ਸਪਾਈ ਕਰ ਰਹੇ ਸੀ। ਨਿਊਯਾਰਕ ਦੇ ਕੋਰਟ ਵਾਚ ਗਰੁੱਪ ਜਿਹੜਾ ਪਬਲਿਕ ਹੀਅਰਿੰਗਸ ਨੂੰ ਵਾਚ ਕਰਦਾ ਹੈਗਾ, ਉਹਦੇ ਉੱਤੇ ਜਿਹੜੇ ਆ FBI ਦੇ ਏਜੰਟ ਸਪਾਈ ਕਰ ਰਹੇ ਸੀਗੇ। ਸੋ ਜੁਆਇੰਟ ਸਿਚੁਏਸ਼ਨ ਇਨਫੋਰਮੇਸ਼ਨ ਰਿਪੋਰਟ ਇਹ FBI ਤੇ ਨਿਊਯਾਰਕ ਦੀ ਪੁਲਿਸ ਡਿਪਾਰਟਮੈਂਟ NYPD ਦੋਨਾਂ ਨੇ ਰਲ ਕੇ ਜਿਹੜੀ ਆ ਅਗਸਤ 28 2025 ਨੂੰ ਜਿਹੜੀ ਆ ਇਹ ਪੇਸ਼ ਕੀਤੀ ਹੈਗੀ ਆ। ਇਹਦੇ ਵਿੱਚ ਜਿਹੜੇ ਹੁਣ ਸਿਗਨਲ ਦੇ ਵਿੱਚ ਕਹਿੰਦੇ ਬਹੁਤ ਸਾਰੇ ਇਨਕ੍ਰਿਪਟਡ ਮੈਸੇजेस ਹੁੰਦੇ ਆ, ਕਿਸ ਤਰ੍ਹਾਂ ਇਹਨਾਂ ਨੇ ਜਿਹੜਾ ਉਹਦੇ ਵਿੱਚ ਐਕਸੈਸ ਲਿਆ ਇਹਦੇ ਬਾਰੇ ਪਤਾ ਨਹੀਂ ਹੈਗਾ। ਸੋ ਇੱਥੋਂ ਤੱਕ ਜਿਹੜੀਆਂ ਤੁਸੀਂ ਹੁਣ ਕੱਲਾ ਇਹ ਨਾ ਸੋਚੋ ਕਿ ਆਈਸ ਵਾਲੇ ਜਾਂ ਹੋਮਲੈਂਡ ਸਿਕਿਉਰਿਟੀ ਵਾਲੇ CBP ਵਾਲੇ ਚੈੱਕ ਕਰ ਰਹੇ ਆ, ਲੋਕਲ ਪੁਲਿਸ FBI ਇਹ ਸਾਰਾ ਕੁਝ ਜਿਹੜਾ ਆ ਇਸ ਮਾਮਲੇ ਦੇ ਵਿੱਚ ਇਨਵੋਲਵ ਹੈਗਾ ਆ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ ਵੀ ਜਿਹੜੀ ਬਾਰਡਰ ਸਰਵੇਲੈਂਸ ਸਿਸਟਮ ਆ, ਲਾਇਸੈਂਸ ਪਲੇਟ ਰੀਡਰ ਪ੍ਰੋਗਰਾਮ ਆ, ਇਹ ਬਹੁਤ ਜ਼ਿਆਦੀਆਂ ਲੇਅਰਸ ਨੇ। ਉਹਦੇ ਉੱਤੇ ਤੁਸੀਂ ਸਾਰੀਆਂ ਚੀਜ਼ਾਂ ਇਹਨਾਂ ਪ੍ਰੋਗਰਾਮਸ ਦੇ ਉੱਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਐਡ ਜਿਹੜੀ ਉਹ ਕਰ ਦਿਓ। ਪਲੈਨੇਟਰ ਕੰਪਨੀ ਜਿਹੜੀ ਆ ਉਹਦਾ ਬਾਰ-ਬਾਰ ਜਿਹੜਾ ਉਹ ਨਾਮ ਲਿਆ ਜਾਂਦਾ ਹੈ ਇਸੇ ਲਈ ਕਿਉਂਕਿ ਉਹ ਸਰਕਾਰ ਦੇ ਲਈ ਇਸ ਟਾਈਮ AI ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਿਹੜੀ क्षमता ਸਰਵੇਲੈਂਸ ਕਰਨ ਦੇ ਲਈ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਵਰਤੀ ਜਾ ਰਹੀ ਹੈ ਕਥਿਤ ਤੌਰ ਦੇ ਉੱਤੇ। ਸੋ ਮਾਸ ਸਰਵੇਲੈਂਸ ਨੈਟਵਰਕ ਅਮਰੀਕਨ ਦਾ ਜਿਹੜਾ ਇਹਨਾਂ ਦਾ ਫੋਕਸ ਇਸ ਟਾਈਮ ਗੱਡੀਆਂ ਦੇ ਉੱਤੇ ਜਿਹੜਾ ਉਹ ਬਣਿਆ ਪਿਆ ਆ। ਪ੍ਰਾਈਵੇਟ ਕੰਪਨੀਜ਼ ਜਿਹੜੀਆਂ ਆ ਤੇ ਲੋਕਲ ਲਾ ਐਨਫੋਰਸਮੈਂਟ ਦੇ ਜਿਹੜੇ ਪ੍ਰੋਗਰਾਮਸ ਆ ਫੈਡਰਲ ਏਜੰਟਸ ਦੇ ਥਰੂ, ਉਹਨਾਂ ਕੰਪਨੀਆਂ ਦੇ ਥਰੂ ਜਿਹੜੇ ਉਹਨਾਂ ਨੂੰ ਫੰਡ ਕੀਤੇ ਜਾ ਰਹੇ ਆ। ਤੇ ਫੇਸ਼ੀਅਲ ਰੈਕਗਨਾਈਜੇਸ਼ਨ ਉਸ ਨੂੰ ਇਹਨਾਂ ਦੇ ਜਿਹੜੇ ਫੋਟੋਆਂ ਖਿੱਚਦੇ ਨੇ ਜਦੋਂ ਵੀ ਪ੍ਰੋਟੈਸਟ ਹੁੰਦੇ ਆ। ਥੋੜੇ ਦਿਨ ਪਹਿਲਾਂ ਆਪਾਂ ਦੱਸਿਆ ਸੀਗਾ ਵੀ ਕਿੱਦਾਂ ਇੱਕ ਥਰਡ ਜਿਹੜੀ ਕੰਪਨੀ ਆ, ਥਰਡ ਪਾਰਟੀ ਆ, ਉਹਨਾਂ ਦੇ ਥਰੂ DMV ਦੇ ਇਹਨਾਂ ਨੇ ਡਾਟਾ ਕਿੰਨਾ ਜ਼ਿਆਦਾ ਐਕਸੈਸ ਇਸੇ ਪੱਧਰ ਦੇ ਉੱਤੇ ਜਿਹੜਾ ਉਹ ਕੀਤਾ ਸੀਗਾ। ਸੋ ਸਰਵੇਲੈਂਸ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਇਸ ਟਾਈਮ ਚੱਲ ਰਹੀ ਆ। US ਬਾਰਡਰ ਪੈਟਰੋਲ ਕਹਿੰਦੇ ਮਿਲੀਅਨਸ ਆਫ ਅਮਰੀਕਨਸ ਦੇ ਉੱਤੇ ਨਜ਼ਰ ਜਿਹੜੇ ਉਹ ਰੱਖ ਰਹੇ ਆ। ਇੱਕ ਸੀਕ੍ਰੇਟਿਵ ਗੁਪਤ ਜਿਹੜਾ ਉਹਨਾਂ ਦਾ ਪ੍ਰੋਗਰਾਮ ਆ ਉਹ ਚਲਾਇਆ ਗਿਆ ਜਿਸ ਦੇ ਨਾਲ ਉਹ ਆਇਡੈਂਟੀਫਾਈ ਕਰ ਰਹੇ ਆ ਤੇ ਲੋਕਾਂ ਨੂੰ ਡਿਟੇਨ ਜਿਹੜਾ ਉਹ ਕਰਨਗੇ ਉਹਨਾਂ ਦੇ ਪੈਟਰਨਸ ਦੇ ਉੱਤੇ, ਉਹਨਾਂ ਦੇ ਡਰਾਈਵਿੰਗ ਪੈਟਰਨਸ ਦੇ ਆਧਾਰ ਦੇ ਉੱਤੇ, ਜੇ ਉਹਨਾਂ ਨੂੰ ਉਸ ਦੇ ਉੱਤੇ ਸ਼ੱਕ ਹੁੰਦਾ ਆ। ਜੇ ਤੁਹਾਨੂੰ ਨਹੀਂ ਵੀ ਇਹਦਾ ਮਤਲਬ ਕਰ ਰਹੇ ਗ੍ਰਿਫਤਾਰ, ਇਹਦਾ ਮਤਲਬ ਇਹ ਨਹੀਂ ਆ ਵੀ ਤੁਹਾਡੇ ਤੇ ਉਹਨਾਂ ਨੇ ਨਜ਼ਰ ਨਹੀਂ ਜਿਹੜੀ ਉਹ ਰੱਖੀ ਹੋਈ। ਨਜ਼ਰ ਦੇ ਵਿੱਚ ਸਾਰੇ ਜਾਣੇ ਜਿਹੜੇ ਆ ਉਹ ਆ ਜਾਂਦੇ ਹੈਗੇ ਆ। ਤੇ ਹਰਜੋਤ ਸਿੰਘ ਜੀ ਇੱਕ ਆਪਾਂ ਆਪਣੇ ਨਾਲ ਗਗਨ ਜਿਹੜੇ ਉਹ ਜੁੜੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਫਿਕਸ ਰੇਟ ਕਾਰਡ ਵਾਲੇ। ਸੋ ਆਪਾਂ ਨੂੰ ਥੋੜੀ ਜਿਹੀ ਇਨਫੋਰਮੇਸ਼ਨ ਜਿਹੜੀ ਉਸ ਦੇ ਬਾਬਤ ਜਿਹੜੀ ਉਹ ਸ਼ੇਅਰ ਕਰਨਗੇ। ਹਾਂਜੀ ਗਗਨ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਗਗਨ, ਫਿਕਸ ਰੇਟ ਕਾਰਡ ਦੀ ਜਿਹੜੀਆਂ ਸਰਵਿਸਿਜ਼ ਆ ਉਸ ਦੇ ਬਾਰੇ ਜਿਹੜਾ ਉਹ ਜ਼ਰੂਰ ਸ਼ੇਅਰ ਕਰਿਓ ਵੀ ਕਿੱਦਾਂ ਤੁਸੀਂ ਜਿਹੜੇ ਟਰੱਕਰਸ ਆ, ਟਰੱਕਿੰਗ ਕੰਪਨੀਆਂ ਦੀ ਜਿਹੜੀ ਉਹ ਹੈਲਪ ਕਰ ਸਕਦੇ ਆ ਜੇ ਉਹਨਾਂ ਦੇ ਨੈਗੇਟਿਵ ਰਿਪੋਰਟਾਂ ਉਹਨਾਂ ਦੇ ਉਲਟ ਪਈਆਂ ਹੋਈਆਂ। ਰਾਈਟ ਜੀ, ਫਿਕਸ ਫਰੇਟ ਕਾਰਡ ਉੱਪਰ ਆਪਾਂ ਫਰੇਟ ਕਾਰਡ ਦੇ ਜਾਂ ਜਿੰਨੀਆਂ ਵੀ ਰਿਪੋਰਟਸ ਨੇ, ਕੋਈ ਨੈਗੇਟਿਵ ਰਿਪੋਰਟ ਆ ਫਰੇਟ ਕਾਰਡ ਦੇ ਉੱਤੇ ਚੜੀ ਹੋਈ ਆ ਕਿਸੇ ਵੀ ਟਰੱਕਰ ਦੀ, ਉਹ ਚਾਹੇ ਕਿਸੇ ਵੀ ਮੇਜਰ ਪਲੇਟਫਾਰਮ ਦੀ ਗੱਲ ਕਰੀਏ, ਉਹਨਾਂ 'ਚ ਕੈਰੀਅਰ 411, ਕੈਰੀਅਰ ਅਸ਼ੋਰ, ਹਾਈਵੇ ਜਾਂ ਈਵਨ TIA, ਵਾਚਡੌਗ ਜਾਂ ਹੋਰ ਪਲੇਟਫਾਰਮ ਨੇ, ਉਹਨਾਂ ਦੇ ਉੱਪਰ ਕੋਈ ਵੀ ਜਿਹੜੀ ਫਰੇਟ ਕਾਰਡ ਦੀ ਰਿਪੋਰਟ ਆ ਉਹਨੂੰ ਆਪਾਂ ਘਟਾਉਣ ਦੇ ਵਿੱਚ ਉਹਦੀ ਹੈਲਪ ਕਰਦੇ ਆ ਜੀ। ਸੋ ਕੀ ਪ੍ਰੋਸੈਸ ਕੀ ਹੁੰਦਾ? ਤੁਹਾਡੇ ਵਕੀਲਾਂ ਦੀ ਟੀਮ ਆ, ਕੌਣ ਇਹਨਾਂ ਤੁਹਾਡੇ ਕਲਾਇੰਟਸ ਦੇ ਬਿਹਾਫ ਦੇ ਉੱਤੇ ਗੱਲਬਾਤ ਕਰਦਾ ਆ? ਜੀ ਸਾਡੀ ਇਨ ਹਾਊਸ ਅਟਾਰਨੀਜ਼ ਦੀ ਬਹੁਤ ਵੱਡੀ ਟੀਮ ਆ। ਚਾਹੇ ਕਲਾਇੰਟ USA ਦੀ ਕਿਸੇ ਵੀ ਸਟੇਟ ਦੇ ਵਿੱਚ ਹੈਗਾ ਵਾ, ਤੇ ਆਪਾਂ ਹਰ ਇੱਕ ਸਟੇਟ ਦੇ ਵਿੱਚ ਸਾਡੇ ਅਟਾਰਨੀ ਸਾਡੇ ਨਾਲ ਕੰਮ ਕਰਦੇ ਨੇ, ਐਕਸਪਰਟ ਨੇ, ਪ੍ਰੋਫੈਸ਼ਨਲ ਨੇ ਇਸ ਲਾਈਨ ਦੇ ਵਿੱਚ, ਉਹਨਾਂ ਨੂੰ ਬਹੁਤ ਸਾਲਾਂ ਦਾ ਐਕਸਪੀਰੀਅੰਸ ਹੈਗਾ ਵਾ। ਤੇ ਹਰ ਇੱਕ ਜਿਹੜਾ ਵੀ ਕਲਾਇੰਟ ਸਾਡੇ ਕੋਲ ਆਉਂਦਾ ਤੇ ਉਹਦੀ ਜਿਹੜੀ ਫਾਈਲ ਆ ਬੜੀ ਸੇਫ ਐਂਡ ਸਿਕਿਉਰਲੀ ਹੈਂਡਲ ਕੀਤੀ ਜਾਂਦੀ ਹੈ ਪ੍ਰੋਫੈਸ਼ਨ ਦੇ ਨਾਲ। ਤੇ ਜਿਹੜੀ ਰਿਪੋਰਟ ਆ, ਚਾਹੇ ਉਹ ਆਪਾਂ ਅੱਜ ਕੱਲ ਫਾਲਸ ਅਨਫੇਅਰ ਰਿਪੋਰਟਸ ਦਾ ਸਿਲਸਿਲਾ ਬਹੁਤ ਵੱਧਦਾ ਜਾ ਰਿਹਾ ਵਾ। ਸਾਨੂੰ ਅਣਗਿਣਤ ਕਾਲਸ ਆਉਂਦੀਆਂ ਜਿਨ੍ਹਾਂ ਦਾ ਮੋਸਟਲੀ 75% ਜਿਹੜੇ ਫਾਲਸ ਤੇ ਅਨਫੇਅਰ ਰਿਪੋਰਟਸ ਹੁੰਦੀਆਂ ਨੇ। ਤੇ ਸਾਡਾ ਸਕਸੈਸ ਰੇਟ ਵੀ ਬਹੁਤ ਵਧੀਆ ਚੱਲ ਰਿਹਾ ਐਜ਼ ਆਫ ਟੂਡੇ, ਤੇ ਆਪਾਂ ਉਹਨਾਂ ਦੀ ਹੈਲਪ ਕਰ ਰਹੇ ਹਾਂ। ਤੇ ਜਿਹੜੀ ਉਹਨਾਂ ਦੀ ਗੱਡੀ ਲੀਹ ਤੋਂ ਉਤਰੀ ਹੋਈ ਹੁਣ ਬੈਕ ਔਨ ਟਰੈਕ ਆਪਣਾ ਉਹ ਕੰਮ ਕਰ ਰਹੇ ਨੇ ਵਧੀਆ।
ਜੀ ਕੰਟੈਕਟ ਕਿੱਦਾਂ ਕੀਤਾ ਜਾ ਸਕਦਾ ਹੈ ਜੀ ਤੁਹਾਡੇ ਨਾਲ? ਕੰਟੈਕਟ ਸਾਡਾ ਟੋਲ ਫ੍ਰੀ ਨੰਬਰ ਹੈ ਜੀ, ਫਿਕਸ ਕ੍ਰੈਡਿਟ ਕਾਰਡ ਦਾ ਟੋਲ ਫ੍ਰੀ ਨੰਬਰ ਹੈ ਕਿ 855 447 5155 ਤੇ ਫ੍ਰੀ ਕੰਸਲਟੇਸ਼ਨ ਵਾਸਤੇ ਤੁਸੀਂ ਅੱਜ ਹੀ ਸਾਡੀ ਐਕਸਪਰਟ ਟੀਮ ਨਾਲ ਕਨੈਕਟ ਕਰ ਸਕਦੇ ਹੋ ਸਾਡੇ ਟੋਲ ਫ੍ਰੀ ਤੇ। ਟੋਲ ਫ੍ਰੀ ਮੈਂ ਫਿਰ ਰਿਪੀਟ ਕਰ ਰਿਹਾ 855 447 5155। ਤੇ ਇੱਕ ਚੀਜ਼ ਹੋਰ ਮੈਂ ਤੁਹਾਡੇ ਸਰੋਤਿਆਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਵੀ ਪੰਜਾਬੀ ਰੇਡੀਓ USA ਦੇ ਹਵਾਲੇ ਤੋਂ ਜਿਹੜਾ ਵੀ ਕਾਲ ਕਰੇ ਉਹਨੂੰ ਅਸੀਂ $500 ਦਾ ਡਿਸਕਾਊਂਟ ਵੀ ਦੇਵਾਂਗੇ ਜੀ। ਥੈਂਕ ਯੂ ਗਗਨ, ਥੈਂਕ ਯੂ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਲਈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਆ ਉਸ ਦੇ ਵੱਲ ਵੱਧਦੇ ਆ। ਭਾਰਤ ਦੇ ਰੁਪਈਏ ਦੀ ਜਿਹੜੀ ਹਾਲਾਤ ਆ ਉਹ ਕੀ ਬਣੀ ਪਈ ਆ। ਬਲੂਮਬਰਗ ਨੇ ਹੁਣੇ ਜਿਹੜੀ ਇੱਕ ਰਿਪੋਰਟ ਉਹ ਸ਼ਾਇਆ ਕੀਤੀ ਆ। ਕਹਿੰਦੇ ਵੀ ਬਿਲਕੁਲ ਹੀ ਜਿਹੜੀ ਇਹਨਾਂ ਦੀ ਕਰੰਸੀ ਆ ਲਗਾਤਾਰ ਫਾਲ ਕਰ ਰਹੀ ਆ, ਡਿੱਗ ਰਹੀ ਆ। US ਦੇ ਨਾਲ ਜਿਹੜੀ ਟ੍ਰੇਡ ਡੀਲ ਆ ਉਹ ਸਿਰੇ ਜਿਹੜੀ ਉਹ ਨਾ ਲੱਗਣ ਦੇ ਕਰਕੇ ਭਾਰਤੀ ਰੁਪਈਆ ਲਗਾਤਾਰ ਜਿਹੜਾ ਕਮਜ਼ੋਰ ਆ ਉਹ ਹੁੰਦਾ ਜਾ ਰਿਹਾ ਆ। ਸੋ ਇਸ ਟਾਈਮ ਤਕਰੀਬਨ 90 ਰੁਪਈਏ ਦੇ ਹਿਸਾਬ ਦੇ ਨਾਲ $1 ਦੀ ਜਿਹੜੀ ਕੀਮਤ ਆ ਉਹ ਹੋ ਚੱਲੀ ਆ। 99 ਰੁਪਈਏ ਤੇ 37 ਪੈਸੇ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਡਾਲਰ ਦੇ ਮੁਕਾਬਲੇ ਜਿਹੜਾ ਭਾਰਤ ਦਾ ਰੁਪਈਆ ਆ ਉਹ ਡਿੱਗ ਕੇ ਥੱਲੇ ਪਹੁੰਚ ਚੁੱਕਾ ਆ। ਸੋ ਡਾਲਰ ਲਗਾਤਾਰ ਮਜ਼ਬੂਤ ਜਿਹੜਾ ਉਹ ਹੋ ਰਿਹਾ ਆ। ਫੈਡਰਲ ਰਿਜ਼ਰਵ ਦੇ ਜਿਹੜੇ ਰੇਟ ਕੱਟਸ ਜਿਹੜੇ ਆਏ ਸੀ ਉਸ ਦੀਆਂ ਐਕਸਪੈਕਟੇਸ਼ਨਸ ਆ ਉਸ ਦੇ ਨਾਲ ਮਜ਼ਬੂਤੀ ਡਾਲਰ ਦੇ ਵਿੱਚ ਹੋ ਰਹੀ ਆ। ਤੇ ਭਾਰਤ ਕਿਉਂਕਿ ਟ੍ਰੇਡ ਡੀਲ ਅਜੇ ਤੱਕ ਨਹੀਂ ਬਣਾ ਸਕਿਆ ਅਮਰੀਕਾ ਦੇ ਨਾਲ, ਉਹਦੇ ਕਰਕੇ ਭਾਰਤ ਦਾ ਜਿਹੜਾ ਰੁਪਈਆ ਆ ਉਹ ਹੋਰ ਵੀ ਜ਼ਿਆਦਾ ਲੁੜਕਿਆ ਆ, ਉਹ ਥੱਲੇ ਨੂੰ ਜਿਹੜਾ ਉਹ ਗਿਆ ਹੈਗਾ। US ਨੇ ਇਸ ਟਾਈਮ ਸਭ ਤੋਂ ਵੱਧ ਟੈਰਿਫ ਵਾਲੇ ਮੁਲਕਾਂ ਦੇ ਵਿੱਚ ਭਾਰਤ ਦਾ ਜਿਹੜਾ ਨਾਮ ਉਸ ਲਿਸਟ ਦੇ ਵਿੱਚ ਹੈਗਾ ਆ। ਏਸ਼ੀਅਨ ਮੁਲਕਾਂ 'ਚ ਸਭ ਤੋਂ ਜ਼ਿਆਦਾ ਜਿਹੜਾ ਟੈਰਿਫ ਇਸ ਟਾਈਮ ਭਾਰਤ ਦੇ ਸਮਾਨ ਦੇ ਉੱਤੇ ਜਿਹੜਾ ਉਹ ਲੱਗ ਰਿਹਾ ਆ। ਉਧਰ US ਚਾਈਨਾ ਆਪਣੇ ਜਿਹੜੇ ਟ੍ਰੇਡ ਰਿਲੇਸ਼ਨ ਆ ਉਹਨਾਂ ਨੂੰ ਸੁਧਾਰਨ ਵੱਲ ਨੂੰ ਵੀ ਜਿਹੜੇ ਕਦਮ ਆ ਉਹ ਵਧਾ ਰਹੇ ਆ। ਤੇ ਇੰਡੀਆ ਦੀ ਜਿਹੜੀ ਇੱਕ ਰੈਲੇਟਿਵ ਐਡਵਾਂਟੇਜ ਸੀਗੀ ਵੀ ਜੇ ਚਾਈਨਾ ਨਹੀਂ ਤਾਂ ਚੱਲ ਇੰਡੀਆ ਦੇ ਨਾਲ ਥੋੜਾ ਜਿਹਾ ਮਜ਼ਬੂਤੀ ਰੱਖਦੇ ਆ। ਹੁਣ ਜੇ ਚਾਈਨਾ ਦੇ ਨਾਲ ਸਿੱਧਾ ਸੰਬੰਧ ਮਜ਼ਬੂਤ ਹੁੰਦੇ ਆ ਤਾਂ ਇੰਡੀਆ ਜਿਹੜਾ ਖੁੱਡੇ ਲਾਈਨ ਜਿਹੜਾ ਇੱਕ ਹਿਸਾਬ ਦੇ ਨਾਲ ਲੱਗ ਜਿਹੜਾ ਉਹ ਜਾਵੇਗਾ। ਤੇ ਹਾਲ ਦੀ ਘੜੀ ਭਾਰਤ ਦਾ ਰੁਪਈਆ ਲਗਾਤਾਰ ਜਿਹੜਾ ਉਹ ਲੁੜਕ ਰਿਹਾ ਆ, ਡਿੱਗ ਰਿਹਾ ਆ, ਕਿਉਂਕਿ ਅਜੇ ਤੱਕ US ਦੇ ਨਾਲ ਇਹਨਾਂ ਦੀ ਕੋਈ ਟ੍ਰੇਡ ਡੀਲ ਨਹੀਂ ਬਣੀ ਹੈਗੀ। ਰਿਕਾਰਡ ਤੋੜ 99 ਜਿਹੜੇ ਆ ਉਹ ਰੁਪਈਆਂ ਦੇ ਉੱਤੇ ਜਿਹੜਾ ਪਹੁੰਚ ਚੁੱਕਾ। 90 ਨੂੰ ਇਹ ਜਲਦੀ ਹੀ ਕਹਿੰਦੇ ਵੀ ਸ਼ਾਇਦ ਟੱਚ ਕਰ ਜਾਵੇਗਾ ਜੀ। ਤੇ ਜਾਂਦੇ ਕਿਉਂਕਿ ਸਮਾਂ ਸਾਡਾ ਸਮਾਪਤੀ ਵਾਲਾ, ਅੱਜ ਮਮਦਾਨੀ ਦੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਨਾਲ ਮੀਟਿੰਗ ਹੋਣੀ ਆ। ਤੇ ਮੀਟਿੰਗ ਤੋਂ ਐਗਜ਼ੈਕਟਲੀ ਐਨ ਪਹਿਲਾਂ ਇੱਕ ਜੋ ਕਾਂਗਰਸ ਦੇ ਵਿੱਚ ਹਾਊਸ ਰਿਪਬਲਿਕਨ ਨੇ ਇੱਕ ਮਤਾ ਪਾਸ ਕਰ ਲਿਆ ਜਿਹਦੇ ਵਿੱਚ ਹਾਰਰ ਆਫ ਸੋਸ਼ਲਿਜ਼ਮ ਨੂੰ ਡਿਨਾਊਂਸ ਕੀਤਾ ਗਿਆ ਹੈਗਾ। ਸੋ ਕਹਿੰਦੇ ਪਈ ਕਿਸੇ ਤਰ੍ਹਾਂ ਦਾ ਵੀ ਜਿਹੜਾ ਸੋਸ਼ਲਿਜ਼ਮ ਆ, all form of socialism is denounces and oppose the implementation of socialist policies in United States. ਸੋ ਮਮਦਾਨੀ ਉਹਨਾਂ ਦੀਆਂ ਕਈ ਪਾਲਿਸੀਜ਼ ਜਿਹੜੀਆਂ ਆ ਉਹ ਸੋਸ਼ਲਿਜ਼ਮ ਵੱਲ ਜਾਂਦੀਆਂ, ਜਿਸ ਤਰ੍ਹਾਂ ਫ੍ਰੀ ਰਾਈਡ, ਹੋਰ ਗਵਰਨਮੈਂਟ ਰਨ ਗਰੋਸਰੀ ਸਟੋਰਸ, ਇਦਾਂ ਦੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਫ੍ਰੀ ਸੀ ਚਾਈਲਡ ਕੇਅਰ ਜਾਂ ਫ੍ਰੀ ਚਾਈਲਡ ਕੇਅਰ। ਸੋ ਹੁਣ ਦੇਖਦੇ ਆ ਤੇ ਕਿਸ ਤਰ੍ਹਾਂ ਜਿਹੜੀ ਮੀਟਿੰਗ ਹੁੰਦੀ ਆ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜੱਜਸ ਨੂੰ ਹਾਇਰ ਕਰਨਾ ਸ਼ੁਰੂ ਕਰ ਦਿੱਤਾ। $2 ਲੱਖ ਦੀ ਉਹਨਾਂ ਦੀ ਸੈਲਰੀ ਹੋਊਗੀ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਜ਼ ਹਾਇਰਿੰਗ ਡਿਪੋਰਟੇਸ਼ਨ ਜੱਜਸ ਤਾਂ ਕਿ ਜਿਹੜੇ ਉਹਨਾਂ ਦੇ ਜਿਹੜੇ ਡਿਸੀਜਨ ਆ ਉਹ ਬਣਾ ਸਕਣ। ਸੋ ਇਹ ਇੱਕ ਪੋਸਟ ਐਕਸ ਦੇ ਉੱਤੇ ਆਈ ਹੈਗੀ ਆ ਮੈਕਲੌਫਲਿਨ ਵੱਲੋਂ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪੋਟੈਂਸ਼ੀਅਲ ਫੁੱਲ ਟਾਈਮ ਰਿਮੋਟ ਵਰਕ ਉਹਨਾਂ ਦੀ ਜਿਹੜੀ ਸੈਲਰੀ ਹੋਊਗੀ 1,59,952 ਤੋਂ ਲੈ ਕੇ 2,07,500 ਦੇ ਵਿੱਚ ਹੋਊਗੀ। 80 ਦੇ ਕਰੀਬ ਜਿਹੜੇ ਜੱਜਸ ਆ ਟਰੰਪ ਉਹਨਾਂ ਨੇ ਫਾਇਰ ਕੀਤੇ ਆ ਸੈਕੰਡ ਟਰਮ ਦੇ ਵਿੱਚ, ਇਹ ਕੁਝ 8-9 ਮਹੀਨਿਆਂ ਦੇ ਵਿੱਚ। ਰਾਈਟ ਨਾਓ 600 ਦੇ ਕਰੀਬ ਜਿਹੜੇ ਜੱਜਸ ਆ ਜਿਨ੍ਹਾਂ ਨੇ 3.4 ਮਿਲੀਅਨ 34 ਲੱਖ ਲੋਕਾਂ ਦੇ ਕੇਸ ਜਿਹੜੇ ਆ ਬੈਕਲੌਗ ਪਏ ਆ ਉਹ ਦੇਖਣੇ ਆ, ਉਹ ਸੁਣਨੇ ਹੈਗੇ ਆ। ਪਿਛਲੇ ਹਫਤੇ 3 ਜਿਹੜੇ ਟਰਮੀਨੇਟਡ ਜੱਜਸ ਆ ਉਹਨਾਂ ਨੇ ਜਿਹੜੀ ਕਿਉਂ ਉਹਨਾਂ ਨੂੰ ਫਾਇਰ ਕੀਤਾ ਗਿਆ ਉਹ ਇੱਕ ਵਾਸ਼ਿੰਗਟਨ DC ਦੇ ਵਿੱਚ ਉਹਨਾਂ ਨੇ ਇੱਕ ਮੀਟਿੰਗ ਦੇ ਵਿੱਚ ਜਿਹੜਾ ਡਿਸਕਸ ਕੀਤਾ ਸੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਫੈਡ ਇੰਟਰਸਟ ਰੇਟ ਕੱਟਸ ਆ ਸਕਦੇ ਆ। ਨਿਊਯਾਰਕ ਦੇ ਜਿਹੜੇ ਫੈਡ ਦੇ ਜਿਹੜੇ ਚੀਫ ਆ ਉਹਨਾਂ ਨੇ ਇਹ ਇਸ਼ਾਰਾ ਜਿਹੜਾ ਆ ਇਸ ਦੇ ਬਾਬਤ
ਕੀਤਾ ਆ। ਨਿਊਯਾਰਕ ਫੈਡ ਦੇ ਪ੍ਰੈਜ਼ੀਡੈਂਟ ਜੌਨ ਵਿਲੀਅਮਸ ਉਹਨਾਂ ਨੇ ਜਿਹੜੀ ਅੱਜ ਸਪੀਚ ਕੀਤੀ ਆ ਉਹਦੇ ਵਿੱਚ ਇਹੀ ਲੱਗ ਰਿਹਾ ਆ ਵੀ ਇੰਟਰਸਟ ਰੇਟ ਘੱਟ ਜਿਹੜੇ ਆ ਇੱਕ ਵਾਰੀ ਫੇਰ ਦੁਬਾਰਾ ਜਿਹੜੇ ਉਹ ਆ ਰਹੇ ਹੈਗੇ ਆ। ਸੋ ਕਹਿੰਦੇ ਵੀ ਕਲੀਅਰੈਸਟ ਹਿੰਟ ਇਸ ਮੌਕੇ ਉਹਨਾਂ ਨੇ ਦਿੱਤਾ। ਸੋ ਇਸ ਦਾ ਸ਼ਾਇਦ ਅਸਰ ਮਾਰਕੀਟ ਦੇ ਉੱਤੇ ਵੀ ਨਜ਼ਰ ਆਇਆ। ਹੁਣ ਜਦੋਂ ਆਪਾਂ ਤੁਹਾਡੇ ਨਾਲ ਹਰਜੋਤ ਸਿੰਘ ਜੀ ਗੱਲ ਕਰ ਰਹੇ ਹਾਂ ਤਾਂ ਮਾਰਕੀਟ ਇਸ ਟਾਈਮ ਕਈ ਦਿਨਾਂ ਦੀ ਜਿਹੜੀ ਆ ਉਹ ਲੜਖੜਾਹਟ ਤੋਂ ਬਾਅਦ 'ਚ ਅੱਜ ਥੋੜ੍ਹੀ ਜਿਹੀ ਸਟਰੋਂਗ 600 ਪੁਆਇੰਟ ਵੱਧ ਉੱਤੇ ਜਿਹੜੀ ਉਹ ਇਸ ਟਾਈਮ ਜਦੋਂ ਗੱਲ ਕਰ ਰਹੇ ਹਾਂ ਤੇ ਉਹ ਚੱਲ ਰਹੀ ਹੈਗੀ ਆ। ਸੋ ਲੈਟਸ ਸੀ ਕਿ ਜਿਹੜਾ ਓਵਰਆਲ ਇਹਦੇ ਵਿੱਚ ਬਣਦਾ ਹੈ ਇੰਟਰਸਟ ਰੇਟ ਕੱਟਸ ਦੇ ਨਾਲ ਇਕਨੋਮੀ ਦੇ ਉੱਤੇ ਹੋਰ ਕਿੱਦਾਂ ਦਾ ਅਸਰ ਨਜ਼ਰ ਆਵੇਗਾ। ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।